कैमरा चल प्ले करेंगे हम 3 2 1 0 स्टार्ट। अस्सलाम वालेकुम। अज असी सरोया साहब को आए हैं इत्थे ਚੱਕ 452 ਤੇ ਅੱਜ ਅਸੀਂ ਸਾਡਾ ਟੌਪਿਕ ਹੈ ਮੇਨ ਕਿ ਫੀਲਡ ਕ੍ਰਾਈਸਿਸ ਕਿ ਜ਼ਮੀਨ ਨੂੰ ਕੀ ਨੁਕਸਾਨਾਤ ਨੇ ਜਿਹੜੀ ਅੱਜ ਕੱਲ੍ਹ ਦੀ ਜਦੀਦ ਵਾਈ ਹੋ ਰਹੀ ਹੈ ਉਹਦੇ ਮੁਤਲਕ ਅਸੀਂ ਕੁਝ ਚੀਜ਼ਾਂ ਪੁੱਛਾਂਗੇ ਸरोया ਸਾਹਿਬ ਕੋਲੋਂ। अच्छा जी अस्सलाम वालेकुम जी। ਸਿਆਣੇ ਕਹਿੰਦੇ ਆ ਵੀ ਹਰ ਕਿਸੇ ਦਾ ਦਿਲ ਨਾ ਉਤਲੀ ਟਾਣੀ ਨੂੰ ਹੱਥ ਪਾਉਣ ਨੂੰ ਕਰਦਾ, ਪਰ ਅੱਗੇ ਗੱਲ ਨਸੀਬਾਂ ਦੀ। ਪਰ ਅੱਗੇ ਗੱਲ ਆ ਵੀ ਤੇਰੇ ਪਿੱਛੇ ਦੁਆਵਾਂ ਕਿਹਦੀਆਂ ਕਿਹਦੀਆਂ, ਹਾਏ ਮਾਂ ਪਿਓ ਦੀਆਂ ਦੁਆਵਾਂ, ਭੈਣਾਂ ਭਰਾਵਾਂ ਦੀਆਂ ਦੁਆਵਾਂ, ਤੇ ਉਹ ਮੁੱਕਣੀ ਜਾ ਕੇ ਇਹ ਆ ਵੀ ਦੁਆਵਾਂ ਤੇ। ਹਾਂ ਬਾਕੀ ਦਿਲ ਤਾਂ ਹਰ ਕਿਸੇ ਦਾ ਕਰਦਾ ਉਤਲੀ ਟਾਣੀ ਨੂੰ ਹੱਥ ਪਾਉਣ ਨੂੰ। ਮੈਂ ਗੱਲ ਕਰਦਾ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਹਾਂ, ਰੱਬ ਦੇ ਬੰਦਿਆਂ ਦੇ ਸ਼ੁਕਰਗੁਜ਼ਾਰ ਹਾਂ ਵੀ ਸਾਡੇ ਕੋਲ ਪ੍ਰਾਹੁਣੇ ਬੈਠੇ। ਅੱਜ ਦੇ ਦੌਰ ਦੇ ਵਿੱਚ ਇੱਦਾਂ ਡੇਰਾ ਆਬਾਦ ਕਰਨਾ ਜਾਂ ਇੱਦਾਂ ਪ੍ਰਾਹੁਣੇ ਆਣੇ, ਇਹ ਰੱਬ ਦੀ ਰਹਿਮਤ ਤੋਂ ਇਲਾਵਾ ਕੋਈ ਗੱਲ ਨਹੀਂ। ਅਸੀਂ ਅੱਜ ਲਾਹੌਰ ਵੀ ਜਾਣਾ, ਉਹ ਵੀ ਤੁਹਾਨੂੰ ਦਿਖਾਵਾਂਗੇ। ਅਸੀਂ ਨਹਾ ਧੋ ਕੇ ਜਾਵਾਂਗੇ ਵੀ ਲਾਹੌਰ ਦੇ ਵਿੱਚ ਅਸੀਂ ਕੀ ਕਰਨ ਚੱਲੇ ਹਾਂ। ਅਤੇ ਸਾਡੇ ਕੋਲ ਅਸੀਂ ਜਾਣਾ ਸੀ, ਸਾਡੇ ਕੋਲ ਪ੍ਰਾਹੁਣੇ ਆ ਗਏ। ਪਰ ਮੈਂ ਉਹ ਖਸੂਸੀ ਤੌਰ 'ਤੇ ਜਿਹੜੀ ਗੱਲ ਦੱਸਣੀ ਹੈ, ਤੁਸੀਂ ਇੱਕ ਇੱਧਰ ਆ ਜਾਓ, ਆ ਜਾਓ ਆ ਜਾਓ ਨਾ, ਆਪਾਂ ਉੱਦਾਂ ਫਿਰ ਬਣਾਉਣੀ ਹੈ ਨਾ। ਤੁਸੀਂ ਪ੍ਰਾਹੁਣੇ ਆ, ਕੋਈ ਗੱਲ ਉਤਰੀ ਥੱਲੇ ਕਿਹੜੀ ਸਾਈਡ ਨੂੰ ਤੁਸੀਂ ਆ ਜਾਓ। ਸਾਨੂੰ ਬਹੁਤ ਹੀ ਖੁਸ਼ੀ ਨਾ ਜੀ ਇਸ ਗੱਲ ਦੀ ਆ ਕਿ ਸਾਡੇ ਕੋਲ ਯੂਨੀਵਰਸਿਟੀ ਦੇ ਆ ਮੁੰਡੇ ਆ ਜਿਹੜੇ ਇਸ ਟਾਈਮ ਤੁਸੀਂ ਦੇਖ ਰਹੇ ਆ ਨਾ ਸਾਡੇ ਲਾਗੇ ਬੈਠੇ, ਇਹ ਯੂਨੀਵਰਸਿਟੀ ਦੇ ਸਾਡੇ ਪੁੱਤਰ ਆ। ਅਤੇ ਖਸੂਸੀ ਤੌਰ 'ਤੇ ਉਸ ਤੋਂ ਵੱਡੇ ਚਾਅ ਦੀ ਗੱਲ ਆ ਵੀ ਗੁਜਰਾਂਵਾਲੇ ਤੋਂ ਆ ਕੇ ਕਿਹੜੀ ਗੱਲ ਕਰਨ ਵਾਸਤੇ ਆਏ ਆ। ਉਹ ਗੱਲ ਕਰਨ ਵਾਸਤੇ ਆਏ ਵੀ ਜਿਹੜੀਆਂ ਤੁਸੀਂ ਸਪਰੇਆਂ ਖਾਦਾਂ ਕਿਸਾਨ ਪਾ ਰਹੇ ਆ ਅਤੇ ਇਹਨਾਂ ਦਾ ਸਿਹਤ 'ਤੇ ਨੁਕਸਾਨ ਕੀ ਆ। ਮੈਂ ਰੱਬ ਦਾ ਸ਼ੁਕਰ ਅਦਾ ਕਰਦਾ ਵੀ ਚਲੋ ਕਿਸੇ ਨੇ ਤਾਂ ਇਸ ਪਾਸੇ ਸੋਚਿਆ। ਜੇ ਸਾਡੇ ਇਹ ਪੜ੍ਹੇ ਲਿਖੇ ਮੁੰਡੇ ਇਸ ਪਾਸੇ ਸੋਚਣ ਲੱਗ ਜਾਣ, ਜੇ ਇਹ ਡੰਡ ਪਾਉਣ, ਇਹ ਆਪਣਾ ਪੂਰਾ ਝੇੜਾ ਪਾਉਣ ਸਰਕਾਰਾਂ ਅੱਗੇ ਵੀ ਕਿਸਾਨਾਂ ਅੱਗੇ ਵੀ, ਜੇ ਕਿਤੇ ਤੁਸੀਂ ਇਹਦੇ 'ਚ ਕਾਮਯਾਬ ਹੋ ਜਾਓ ਤੇ ਇਹਦੇ ਵਰਗਾ ਜਹਾਦ ਕੋਈ ਨਹੀਂ, ਇਹਦੇ ਵਰਗੀ ਨੇਕੀ ਕੋਈ ਨਹੀਂ। ਅੱਲਾਹ ਤਾਲਾ ਤੁਹਾਨੂੰ ਇਹਦਾ ਸਿਲਾ ਦਊਗਾ। ਮੈਂ ਕੈਮਰੇ ਅੱਗੇ ਗੱਲ ਮੰਨਦਾ ਇੱਕ ਜ਼ਿਮੀਂਦਾਰ ਹੋ ਕੇ ਵੀ ਅਸੀਂ ਆਪਣੇ ਆਪ 'ਤੇ ਜ਼ੁਲਮ ਕੀਤਾ, ਅਸੀਂ ਆਪਣੇ ਆਉਣ ਵਾਲੀ ਨਸਲ 'ਤੇ ਜ਼ੁਲਮ ਕੀਤਾ, ਅਸੀਂ ਆਪਣੇ ਮੁਲਕ 'ਤੇ ਜ਼ੁਲਮ ਕੀਤਾ ਵੀ ਇੰਨੀਆਂ ਸਪਰੇਆਂ ਪਾਉਂਦੇ ਰਹੇ ਹਾਂ, ਇੰਨੀਆਂ ਖਾਦਾਂ ਪਾਉਂਦੇ ਰਹੇ ਹਾਂ, ਅਸੀਂ ਫਾਇਦਾ ਨੁਕਸਾਨ ਨਹੀਂ ਦੇਖਿਆ, ਅਸੀਂ ਲਾਲਚ 'ਚ ਅੰਨੇ ਹੋ ਗਏ। ਅਸੀਂ ਕਹਿੰਦੇ ਹਾਂ ਸਾਡੀਆਂ ਔਸਤ ਵੱਧ ਜੇ, ਔਸਤ ਵਧਾਉਂਦੇ ਵਧਾਉਂਦੇ ਆਪਣੀ ਉਮਰ ਘਟਾ ਲਈ। ਔਸਤ ਨੂੰ ਰਗੜਨਾ ਤੁਸੀਂ ਗੋਡਿਆਂ 'ਤੇ ਵੀ ਔਸਤ ਨੂੰ ਕੀ ਕਰੋਗੇ, ਸਿਰ 'ਚ ਮਾਰੋਗੇ ਜਦੋਂ ਤੁਹਾਡੀ ਉਮਰ ਹੀ ਨਾ ਰਹੀ, ਜਦੋਂ ਖਾਣ ਜੋਗੇ ਨਾ, ਜਦੋਂ ਹੰਡਾਣ ਜੋਗੇ ਨਾ ਰਹੇ। ਉਹ ਪੈਸੇ ਨੂੰ ਕੀ ਕਰਨਾ ਕਮਾ ਕੇ, ਜਿਹੜਾ ਪੈਸਾ ਤੁਹਾਨੂੰ ਦੇਖਣਾ ਨਸੀਬ ਨਹੀਂ ਹੋਣਾ। ਅਸੀਂ ਗਲਤ ਸੜਕ ਦੇ ਉੱਤੇ ਚੜ੍ਹ ਗਏ, ਅਸੀਂ ਗਲਤ ਪਟੜੀ 'ਤੇ ਚੜ੍ਹ ਗਏ। ਅਤੇ ਇਹ ਮੁੰਡੇ ਸਾਡੀ ਆਉਣ ਵਾਲੀ ਨਸਲ, ਜਿਹੜੇ ਇਹ ਜਵਾਨ ਪੁੱਤਰ ਸਾਡੇ ਪੜ੍ਹੇ ਲਿਖੇ, ਇਹ ਸਾਨੂੰ ਜੇ ਪਟੜੀ 'ਤੇ ਸਿੱਧਾ ਚੜ੍ਹਾ ਦੇਣ ਤਾਂ ਮੈਂ ਕਹਿੰਦਾ ਇਹਦੇ ਰੰਗੀ ਇਬਾਦਤ ਕੋਈ ਨਹੀਂ। ਅਸੀਂ ਇੱਦਾਂ ਫਸ ਗਏ ਹਾਂ ਸਪਰੇਅ ਅਤੇ ਖਾਦ ਵਿੱਚ ਵੀ ਹੁਣ ਅਸੀਂ ਮੁੜ ਕੇ ਅਸੀਂ ਜਿਹੜੇ ਸਾਡੇ ਕੋਲ ਦੇਸੀ ਬੀਜ ਸੀ ਸਾਡੇ ਪੁਰਾਣੇ, ਅਸੀਂ ਉਹੀ ਗਵਾ ਬੈਠੇ ਹਾਂ। ਉਹ ਕਿੱਥੋਂ ਲੈ ਕੇ ਆਈਏ ਹੁਣ? ਸਿਰਫ ਕਿਹੜੀ ਗੱਲ ਦੇ ਵਿੱਚ ਆਖੇ ਦੇਸੀ ਮੱਕੀ ਜਿਹੜੀ ਆ ਉਹ ਹੁੰਦੀ ਆ ਮਾਰ ਕੇ 40 ਮਣ 35 ਮਣ 30 ਮਣ, ਅਤੇ ਹਾਈਬ੍ਰਿਡ ਅਸੀਂ 140 ਮਣ ਲੈ ਲੈਂਦੇ। ਅਸੀਂ ਜਾਵਾਂਗੇ ਦੇਸੀ ਵੱਲ ਨੂੰ? ਅਸੀਂ ਬਾਬਾ ਲਾਲਚ ਅੰਨੇ ਹੋ ਗਏ, ਅਸੀਂ ਫਾਇਦਾ ਨੁਕਸਾਨ ਨਹੀਂ ਦੇਖਿਆ। ਅਖੀਰ ਸਾਨੂੰ ਭੋਗਣੀ ਪਈ। ਸਰਦਾਰ ਅਹਿਮਦ ਇੱਥੇ ਆ ਜਾ। ਸਾਨੂੰ ਅਖੀਰ ਭੋਗਣੀ ਪਈ ਆ। ਅੱਲਾ ਦੀ ਜ਼ਾਤ ਮਾफ़ ਕਰੇ, ਤੋਬਾ ਮੇਰੀ ਯਾ ਅੱਲਾ। ਸਾਨੂੰ ਕਦੀ ਕੈਂਸਰ ਜਿਹੜਾ ਸੀ ਨਾ, ਸੁਣਦੇ ਹੁੰਦੇ ਸੀਗੇ ਯਾਰ ਫਲਾਣੀ ਥਾਂ 'ਤੇ ਕੈਂਸਰ ਹੋਇਆ ਅਤੇ ਇੱਦਾਂ ਇਹ ਬਿਮਾਰੀ ਸੀ। ਅਤੇ ਜਦੋਂ ਕਿਸੇ ਨੇ ਸੁਣਨਾ ਅਤੇ ਕੰਨਾਂ ਨੂੰ ਹੱਥ ਲਾਣਾ ਵੀ ਯਾ ਅੱਲਾ ਮੇਰੀ ਤੋਬਾ ਵੀ ਫਲਾਣੀ ਥਾਂ 'ਤੇ ਸੁਣਿਆ ਬੰਦੇ ਨੂੰ ਕੈਂਸਰ ਹੋ ਗਿਆ। ਇੰਨਾ ਖੌਫ ਸੀ ਕੈਂਸਰ ਦਾ, ਏਡੀ ਇਹ ਖਤਰਨਾਕ ਬਿਮਾਰੀ ਸੀ। ਅਤੇ ਯਾ ਅੱਲਾ ਸਾਨੂੰ ਮਾफ़ ਕਰੀ। ਹਰ ਚੌਥੇ ਘਰ ਦੇ ਵਿੱਚ ਕੈਂਸਰ ਦਾ ਮਰੀਜ਼, ਮੈਨੂੰ ਕੋਈ ਪਿੰਡ ਦਿਖਾ ਦੇ ਐਸਾ, ਕੋਈ ਗਲੀ ਮਹੱਲਾ ਦਿਖਾ ਦੇ ਜਿੱਥੇ ਕੈਂਸਰ ਦਾ ਮਰੀਜ਼ ਨਾ ਹੋਵੇ। ਉਹ ਕਿੱਥੋਂ ਆਏ ਭਾਈ? ਉਹ ਦੱਸ। ਉਹ ਕੋਈ ਇਹ ਬਿਮਾਰੀਆਂ ਰੱਬ ਨਹੀਂ ਘੱਲਦਾ, ਉਹ ਅਸੀਂ ਆਪਣੇ ਅਮਲਾਂ ਦਾ ਚੱਕ ਰਹੇ ਹਾਂ। ਇਹ ਜਿਹੜੀ ਵਿਜਿਆ ਸੀ ਨਾ, ਹੁਣ ਉਹ ਵੱਢ ਰਹੇ ਹਾਂ ਅਸੀਂ। ਜਿਹੜਾ ਅਸੀਂ 50-60 ਸਾਲਾਂ ਦੀ ਸਪਰੇਅ ਖਾਦ ਅਸੀਂ ਨੀਵੀਂ ਪਾ ਕੇ ਲੱਗੇ ਹਾਂ ਪਾਣ, ਜਿੰਨੀ ਲੱਭ ਰਹੀ ਅਸੀਂ ਪਾ ਰਹੇ ਹਾਂ, ਧਾਰ ਫੜ ਕੇ ਪਾ ਰਹੇ ਹਾਂ, ਨਗਦ ਲੈ ਕੇ ਪਾ ਰਹੇ ਹਾਂ। ਉਹ ਜਿਹੜੀ ਫਸਲ ਅਸੀਂ ਬੀਜੀ ਸੀ, ਉਹ ਅਸੀਂ ਹੁਣ ਆਪਣੀ ਔਲਾਦਾਂ 'ਚ, ਆਪਣੇ ਮਾਸ਼ਰੇ 'ਚ ਅਸੀਂ ਇੱਦਾਂ ਕੱਟ ਰਹੇ ਹਾਂ ਵੀ ਉਹ ਕੈਂਸਰ ਦੀ ਸ਼ਕਲ ਦੇ ਵਿੱਚ। ਬੰਦੇ ਨੂੰ ਕੈਂਸਰ ਆ। ਕੈਂਸਰ ਦਾ ਇਲਾਜ ਅੱਲਾਹ ਤਾਲਾ ਮਾफ़ ਕਰੇ, ਕਿਸੇ ਘਰ ਰੱਬ ਦੁਸ਼ਮਣ ਨੂੰ ਇਹ ਬਿਮਾਰੀ ਨਾ ਲਾਵੇ ਵੀ ਜਿਹੜੇ ਘਰ ਦੇ ਵਿੱਚ ਇੱਦਾਂ ਦੀ ਮਰਜ਼ ਦਾ ਮਰੀਜ਼ ਹੋਵੇ ਨਾ ਤਾਂ ਉਹ ਘਰ ਬਚਦਾ, ਨਾ ਉਹ ਮਰੀਜ਼ ਬਚਦਾ। ਵੀ ਘਰ ਕਿੱਦਾਂ ਨਹੀਂ ਬਚਦਾ? ਵੀ ਉਹ ਦੱਸਦੇ ਆ ਵੀ ਇੰਨਾ ਮਹਿੰਗਾ ਇਲਾਜ ਆ, ਭਾਵੇਂ ਹਸਪਤਾਲ ਬਣੇ ਆ, ਪਰ ਮਰੀਜ਼ ਇੰਨੇ ਆ ਕਿ ਇੰਨਾ ਮਹਿੰਗਾ ਇਲਾਜ ਆ, ਦੱਸਦੇ ਆ ਵੀ ਘਰ ਵਿਕ ਜਾਂਦੇ ਆ ਇਹਦੇ ਵਿੱਚ। ਹਾਂਜੀ
ਤੇ ਸਾਨੂੰ ਹਾਂਜੀ ਸਾਨੂੰ ਅੱਲਾਹ ਤਾਲਾ ਜੀ ਇਹ ਤੌਫੀਕ ਦੇਵੇ ਤੇ ਸਾਡੇ ਇਹਨਾਂ ਪੁੱਤਰਾਂ ਦੀ ਖੈਰ ਹੋਵੇ। ਮੈਂ ਤਾਂ ਕਹਿੰਦਾ ਜਿੰਨੀਆਂ ਯੂਨੀਵਰਸਿਟੀਆਂ ਉਹ ਇਸ ਤੇ ਕੰਮ ਕਰੋ, ਸਾਡੇ ਪਾਕਿਸਤਾਨ ਦੀ ਸਰਕਾਰ ਇਸ ਤੇ ਕੰਮ ਕਰੇ, ਇਹਨਾਂ ਮੁੰਡਿਆਂ ਦਾ ਸਾਥ ਦੇਵੇ ਵੀ ਸਾਨੂੰ ਸਪਰੇਅ ਤੇ ਖਾਦ ਤੋਂ ਬਚਾਇਆ ਜਾਵੇ। ਚਲੋ ਅਸੀਂ ਤਾਂ ਇਸ ਦੇ ਵਿੱਚ ਫਸ ਗਏ, ਸਾਡੀ ਆਉਣ ਵਾਲੀ ਨਸਲ ਨੂੰ ਅਸੀਂ ਕੱਢ ਲਈਏ ਕਿਸੇ ਤਰ੍ਹਾਂ। ਦੁਨੀਆ ਦੇ ਵਿੱਚ ਕਹਿੰਦੇ ਇਸ ਤੇ ਕੰਮ ਹੋ ਰਿਹਾ। ਸਾਡੇ ਨਾਲ ਇੰਡੀਆ ਚੜ੍ਹਦੇ ਪੰਜਾਬ 'ਚ ਉੱਥੇ ਲੋਕ ਖਾਦਾਂ ਸਪਰੇਆਂ ਛੱਡਦੇ ਜਾ ਰਹੇ ਆ। ਤੇ ਉਹ ਹਾਂਜੀ ਤੁਸੀਂ ਹੁਣ ਕਰੋ ਗੱਲ। ਬਿਲਕੁਲ ਉਹ ਲੋਕ ਜਿਹੜੇ ਨੇ ਉਹ ਸਾਡੇ ਨਾਲੋਂ ਅੱਗੇ ਵੱਧ ਗਏ ਨੇ ਇਸ ਹਿਸਾਬ ਨਾਲ ਕਿ ਉਹ ਜ਼ਮੀਨ ਨੂੰ ਇੰਨਾ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ। ਜੇ ਉਹਨਾਂ ਦੀ ਔਸਤ ਜ਼ਿਆਦਾ ਹੋ ਰਹੀ ਹੈ ਨਾ, ਉਹਨਾਂ ਦੀ ਔਸਤ ਵੀ ਸਾਡੇ ਨਾਲੋਂ ਜ਼ਿਆਦਾ ਹੈ, ਲੇਕਿਨ ਉਹ ਇੰਨਾ ਨੁਕਸਾਨ ਟੈਕਨੋਲੋਜੀ ਉਹਨਾਂ ਐਸੀ ਅਪਣਾ ਲਈ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਆਈ ਹੈ ਕਰਨਾ ਨਾ। ਉਸ ਤਰ੍ਹਾਂ ਦੇ ਔਜ਼ਾਰ ਨੇ, ਸੰਦ ਨੇ ਜਿਹਨੂੰ ਤੁਸੀਂ ਸੰਦਰ ਕਹਿ ਲਓ, ਤੇ ਨਾ ਬਾਕੀ ਚੀਜ਼ਾਂ ਨੇ। ਜੇ ਇਹ ਸਾਨੂੰ ਇੱਥੇ ਖਾਦਾਂ ਸਪਰੇਆਂ ਮਿਲਦੀਆਂ ਨੇ, ਉਹਨਾਂ ਦੇ ਵਿੱਚ ਹੀ ਇਹਨਾਂ ਨੂੰ ਚੀਜ਼ਾਂ ਇਸ ਤਰ੍ਹਾਂ ਦੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਜਿਹੜੀਆਂ ਇਨਸਾਨੀ ਸਿਹਤ ਤੇ ਅਸਰ ਅੰਦਾਜ਼ ਨਾ ਹੋਣ, ਜਿਹਦਾ ਜ਼ਮੀਨ ਨੂੰ ਨੁਕਸਾਨ ਨਾ ਹੋਵੇ। ਇਹ ਸਾਰੀਆਂ ਚੀਜ਼ਾਂ ਤੇ ਗੌਰ ਕਰਨ ਦੀ ਜ਼ਰੂਰਤ ਹੈ। ਅਸੀਂ ਬਿਲਕੁਲ ਇਹ ਨਹੀਂ ਚਾਹ ਰਹੇ ਕਿ ਆ ਚੀਜ਼ਾਂ ਖਤਮ ਕਰ ਦੇਣੀਆਂ ਚਾਹੀਦੀਆਂ, ਕਿਉਂਕਿ ਇਹ ਹੁਣ ਵਕਤ ਦੀ ਜ਼ਰੂਰਤ ਹੈ। ਤੁਹਾਡੀ ਔਸਤ ਤੁਸੀਂ ਵਧਾਣੀ ਹੈ, ਤੁਸੀਂ ਕੋਈ ਨਾ ਕੋਈ ਸ਼ੈ ਕਮਾਣੀ ਹੈ। ਇਹਦਾ ਰੇਟ ਫਸਲ ਦਾ ਕੋਈ ਨਹੀਂ, ਉਹਦੇ ਵਿੱਚ ਔਸਤ ਵਧੇਗੀ ਤੇ ਤੁਹਾਨੂੰ ਕੋਈ ਚੀਜ਼ ਮਿਲੇਗੀ ਨਾ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਾਊਂਟ ਕਰੋ ਤੇ ਉਹਦਾ ਇੱਕ ਹੱਲ ਮੈਂ ਇਹੀ ਸੋਚਿਆ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਇੰਨਾ ਫੋਕਸ ਕਰੋ ਕਿ ਇਹ ਚੀਜ਼ਾਂ ਦਾ ਨੁਕਸਾਨ ਇਨਸਾਨੀ ਸਿਹਤ ਨੂੰ ਨਾ ਹੋਵੇ, ਜ਼ਮੀਨ ਨੂੰ ਨਾ ਹੋਵੇ, ਜਿਹਦੇ ਨਾਲ ਇਨਸਾਨੀ ਮੁਆਸ਼ਰਾ ਜਿਹੜਾ ਅੱਗੇ ਠੀਕ ਰਹੇ। ਜ਼ਮੀਨ ਅਸੀਂ ਮੁਰਦਾ ਕਰ ਲਈ, ਖਾਦ ਨਾ ਪਾਓ, ਮੈਨੂੰ ਕੋਈ ਫਸਲ ਚੱਕ ਕੇ ਦਿਖਾ ਦੇ, ਸਪਰੇਅ ਨਾ ਕਰ, ਕੋਈ ਫਸਲ ਚੱਕ ਕੇ ਦਿਖਾ ਦੇ, ਜ਼ਮੀਨ ਮਰ ਗਈ। ਇਹ ਤਾਂ ਜਿਹੜਾ ਫਸਲ ਬੀਜਦੇ ਆ ਉਹ ਝੜਦੀ ਝੱਟ ਅਸੀਂ ਜਾਣ ਪਾਉਂਦੇ ਆ ਇਹਨਾਂ ਖਾਦਾਂ ਤੇ ਸਪਰੇਆਂ ਨਾਲ। ਰਸਤਾ ਇੱਥੇ ਤੱਕ ਪਹੁੰਚ ਗਏ। ਅੱਛਾ ਜੀ, ਅਸੀਂ ਇਹਨਾਂ ਨੇ ਫਿਲਮ ਆਪਣੀ ਬਣਾਣੀ ਆ, ਉਹ ਆਪਣੀ ਬਣਾ ਲਈਏ। ਹਾਂਜੀ, ਇਹ ਸਾਡੇ ਕੋਲ ਗੁਜਰਾਂਵਾਲੇ ਤੋਂ ਇਹ ਪੂਰੀ ਟੀਮ ਆਈ ਆ। ਸਟੂਡੈਂਟ ਕਿਹੜੀ ਯੂਨੀਵਰਸਿਟੀ ਦੇ ਦੱਸੋ? ਗਿਫਟ ਯੂਨੀਵਰਸਿਟੀ ਤੋਂ ਆਏ। ਅੱਛਾ ਅੱਛਾ, ਗੁਜਰਾਂਵਾਲੇ ਕਿਹੜੇ ਪਿੰਡ ਤੋਂ ਆਏ? ਨੁਸ਼ਹਿਰਾ ਵਿਰਕਾਂ ਤਹਿਸੀਲ, ਪਿੰਡ 48 ਵਿਰਕਾਂ। 48 ਵਿਰਕਾਂ ਸਾਰੇ ਉੱਥੇ ਦੇ ਆ? ਨਹੀਂ ਦੱਸੋ ਸਾਰਿਆਂ ਦਾ। ਅਸੀਂ 3 ਜਣੇ ਨੁਸ਼ਹਿਰੇ ਤੋਂ ਆ ਤੇ ਨਾਮ ਦੱਸ। ਮੁਹੰਮਦ ਆਜ਼ਮ। ਅੱਛਾ ਮਾਸ਼ਾ, ਉਧਰ ਦੇ ਅਲੀ ਵਿਰਕ। ਹਾਂ ਉਧਰ ਦੇ। ਤੇ ਇਹ ਭੋਲੀ ਗੁੱਜਰ ਇਹਨਾਂ ਦਾ ਨਾਮ ਹੈ, ਵੈਸੇ ਜ਼ੈਨ ਗੁੱਜਰ। ਉਧਰ ਦੇਖੋ। ਠੀਕ ਹੈ। ਇਹ ਅਲੀਪੁਰ ਚੱਠੇ ਤੋਂ ਨੇ ਤੇ ਇਹ ਕਲਾਸਕੇ ਤੋਂ ਨੇ। ਕੋਟ ਕਾਦਰ ਬਖਸ਼ ਇਹਨਾਂ ਦਾ ਪਿੰਡ ਹੈ, ਜ਼ੁਬੈਰ ਭੱਟੀ। ਇਹ ਜੀ ਜਿਹਨੂੰ ਨਹਿਰਾਂ ਦਾ ਇਲਾਕਾ ਸਾਦੇ ਆ, ਜਿਹਨੂੰ ਚੌਲਾਂ ਦਾ ਇਲਾਕਾ ਸਾਦੇ ਆ, ਹਾਂ ਬੜਾ ਟਾਪ ਦਾ ਜ਼ਿਮੀਂਦਾਰ ਆ ਉੱਥੇ। ਸਾਡੇ ਕੋਲ ਉਧਰ ਵੀ ਸਾਡੇ ਭਰਾ ਬੈਠੇ ਆ। ਬਹਾਵਲ ਨਗਰ ਤੋਂ ਆਏ ਜੀ। ਹਾਂਜੀ, ਤਾਂ ਨਾਂ ਦੱਸਿਆ ਜੀ? ਸੁਹੇਲ ਸੈयद ਮੁਹੰਮਦ ਅਹਿਮਦ। ਤਸ਼ਰੀਫ ਰੱਖੋ, ਬੈਠੋ ਸ਼ਾਹ ਸਾਹਿਬ, ਬੈਠੋ। ਇਹ ਸਾਡੇ ਕੋਲ ਬਿਸਮਿਲ੍ਲਾ ਜੀ, ਤੁਹਾਡਾ ਆਣਾ ਸਿਰ ਮੱਥੇ ਤੇ, ਜੀ ਆਇਆਂ ਨੂੰ। ਤੇ ਸੈयद ਮੁਹੰਮਦ ਅਹਿਮਦ ਸਾਹਿਬ ਤੇ ਅੱਗੇ ਬੈਠੇ ਸੈयद ਸ਼ਫਾ ਹੁਸੈਨ ਸਾਹਿਬ, ਮਾਸ਼ਾਅੱਲਾ। ਅੱਗੇ ਤਨਵੀਰ ਅਹਿਮਦ ਸਾਹਿਬ ਜੀ, ਜੀ ਆਇਆਂ ਨੂੰ। ਸਾਥ ਬਿਸਮਿਲ੍ਲਾ ਜੀ। ਤੇ ਅਸੀਂ ਆ ਫਿਲਮ ਬਣਾ ਕੇ ਬਾਕੀ ਪ੍ਰਾਹੁਣਿਆਂ ਨਾਲ ਵੀ ਤੁਹਾਨੂੰ ਮਿਲਾਉਂਦੇ ਆ। ਕੋਈ ਰਾਈ ਬੇਣ ਤੋਂ ਹੈ ਕਿ ਕਿੱਦਾਂ। ਤੇ ਅਲਹਮਦੁਲਿਲਾ, ਸ਼ੁਕਰ ਹੈ ਰੱਬ ਦਾ, ਲੱਖ ਤੇ ਹਜ਼ਾਰ ਵਾਰੀ ਵੀ ਰੌਣਕ ਲੱਗੀ ਆ। ਇਹਨਾਂ ਭਰਾਵਾਂ ਦੇ ਸਿਰ ਤੇ ਹੀ ਰੌਣਕਾਂ। ਜੇ ਸਾਨੂੰ ਦੇਖਦੇ ਨਾ ਤੇ ਅਸੀਂ ਅੱਜ ਇੱਥੇ ਗੱਲ ਕਿਵੇਂ ਕਰਦੇ ਹੁੰਦੇ। ਬੰਦਾ ਬੰਦੇ ਦਾ ਦਾਰੂ, ਰੱਬ ਨਾ ਮਾਰੇ ਡਾਂਗੀ ਕਲੱਲੀ ਦੰਦਾ ਮੱਤ। ਇਹ ਆ ਉਹ ਕਲੱਲੀ ਮੱਤ ਜਿਹੜੀ ਦੰਦਾ। ਰੱਬ ਬੰਦਿਆਂ ਦੇ ਦਿਲਾਂ 'ਚ ਪਿਆਰ ਪਾਉਂਦਾ ਤੇ ਉਹਨੂੰ ਬੰਦੇ ਕਹਿੰਦੇ ਵੀ ਇੱਜ਼ਤ ਆ। ਇਹੀ ਇੱਜ਼ਤ ਹੁੰਦੀ। ਤੇ ਅੱਲਾ ਦੀ ਜ਼ਾਤ ਬਣਾਈ ਰੱਖੇ ਇਦਾਂ ਹੀ। ਤੇ ਸਾਨੂੰ ਰੱਬ ਤੌਫੀਕ ਦੇਵੇ ਆਏ ਬੰਦੇ ਦੀ ਸੇਵਾ ਕਰਨ ਦੀ, ਉਹਨੂੰ ਪਿਆਰ ਨਾਲ ਬੋਲਣ ਦੀ ਰੱਬ ਤੌਫੀਕ ਦੇਈ ਰੱਖੇ। ਤੇ ਅਸੀਂ ਨਾ ਗਾਂ ਫਿਰ ਜਿੱਦਾਂ ਕੋਈ ਹੋਰ ਟੋਟਾ ਬਣਾ ਕੇ ਨਾ ਫਿਰ ਤੁਹਾਨੂੰ ਅਸੀਂ ਲਾਹੌਰ ਤੱਕ ਪਹੁੰਚਾਉਂਦੇ ਆ, ਦਿਖਾਉਂਦੇ ਆ ਵੀ ਅਸੀਂ ਅੱਜ ਲਾਹੌਰ ਕੀ ਲੈਣ ਚੱਲੇ ਆ। ਲਾਹੌਰ ਵੀ ਸਾਨੂੰ ਤੁਸੀਂ ਪਹੁੰਚਾਇਆ, ਉਹ ਫਿਰ ਗੱਲ ਕਰਦੇ ਆ। ਬੜੀ ਮਿਹਰਬਾਨੀ। ਇੱਥੇ ਦਬਲਾ ਬਟਨ। ਮੇਰੇ ਭਰਾ ਜੀ ਬਹਾਵਲ ਨਗਰ ਤੋਂ ਮੈਨੂੰ ਮਿਲਣ ਵਾਸਤੇ ਆਏ, ਮੈਨੂੰ ਇੱਜ਼ਤ ਦੇਣ ਵਾਸਤੇ ਇੰਨਾ ਪੈਂਡਾ ਕਰਕੇ ਆਏ ਤੇ ਉਹ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਮਿਲਣ ਵਾਸਤੇ ਤਾਂ ਬੰਦੇ ਆਂਦੇ ਰਹਿੰਦੇ ਆ, ਪਰ ਜਿਹੜਾ ਭਰਾ ਮੇਰਾ ਤੋਹਫਾ ਲੈ ਕੇ ਆਇਆ ਨਾ, ਸੈयद ਮੁਹੰਮਦ ਅਹਿਮਦ ਸ਼ਾਹ ਸਾਹਿਬ, ਇਹਨਾਂ ਦੀ ਵਾਲਦਾ ਨੇ ਆਪਣੇ ਹੱਥ ਦੇ ਨਾਲ ਨਾ ਜੀ ਆ ਦਿਖਾਇਓ, ਗੁਲਦਸਤਾ ਬਣਾ ਕੇ ਭੇਜਿਆ। ਇਹ ਹੱਥ ਨਾਲ ਬਣਿਆ ਹੋਇਆ ਜੀ, ਹੱਥ ਦੀ ਕਾਰਾਗਰੀ ਹੈ। ਤੇ ਇਹ ਮੇਰੀ ਮਾਂ ਨੇ ਮੇਰੇ ਵਾਸਤੇ ਤੋਹਫਾ ਭੇਜਿਆ। ਕਦੀ ਰੱਬ ਨੇ ਚਾਹਿਆ ਤੇ ਮੈਂ ਆਪਣੀ ਮਾਂ ਦੀ ਜ਼ਿਆਰਤ ਵੀ ਕਰੂੰਗਾ। ਕਦੀ ਬਾਵਨ ਨਗਰ ਸਾਡਾ ਗੇੜਾ ਲੱਗਿਆ, ਉਹਨਾਂ ਦੇ ਪੈਰੀ ਹੱਥ ਲਾਵਾਂਗੇ। ਤੇ ਮੈਨੂੰ ਐਡਾ ਚੰਗਾ ਲੱਗਿਆ ਨਾ, ਮੈਂ ਕਿਹਾ ਜੀ ਇਹ ਫਿਲਮ ਦੇ ਵਿੱਚ ਅਸੀਂ ਦਿਖਾਉਂਦੇ ਹਾਂ ਵੀ ਕੈਸਾ ਇਹ ਐਦਾਂ ਜੀ, ਇਹ ਐਦਾਂ ਤੋਹਫਾ ਪਿਆ ਹੁੰਦਾ ਜੀ। ਐਦਾਂ ਲੱਗਦਾ ਜਿਵੇਂ ਫੁੱਲਾਂ ਦਾ ਗੁਲਦਸਤਾ। ਇਹ ਦੂਆ ਐਦਾਂ ਪਿਆ ਹੁੰਦਾ, ਐਦਾਂ। ਲੈ ਇਹਦੇ ਨਾਲ ਦੀ ਸ਼ਾਇਦ ਦੱਸੋ ਵੀ ਕੋਈ ਕਿਤੇ ਦੇਖੀ ਨਹੀਂ। ਬਹੁਤ ਸੋਹਣਾ ਤੋਹਫਾ ਲੱਗਿਆ ਜੀ, ਮੈਨੂੰ ਨਾ ਬੜਾ ਪਸੰਦ ਆਇਆ। ਤੇ ਅਸੀਂ ਸ਼ਾਹ ਸਾਹਿਬ ਸ਼ੁਕਰਗੁਜ਼ਾਰ ਹਾਂ ਤੁਹਾਡੇ, ਤੁਸੀਂ ਇੰਨਾ ਪੈਂਡਾ ਕੀਤਾ ਤੇ ਫਿਰ ਐਡਾ ਵੱਡਾ ਤੋਹਫਾ ਲੈ ਟਾਈਮ ਦਿੱਤਾ ਤੇ ਸਾਡੇ ਨਹੀਂ ਕੋਈ ਛੋਟੇ ਜਿਹੇ ਤੋਹਫੇ ਨੂੰ ਐਕਸੈਪਟ ਕੀਤਾ ਜੀ। ਨਾ ਇਹ ਛੋਟਾ ਨਹੀਂ, ਬਹੁਤ ਵੱਡਾ ਤੋਹਫਾ। ਤੇ ਨਾਲੇ ਇਹ ਤੁਹਾਡਾ ਆਪਣਾ ਘਰ ਹੈ ਜੀ। ਬੜੀ ਮਿਹਰਬਾਨੀ।
अस्सलाम वालेकुम। ਸਿਆਣੇ ਕਹਿੰਦੇ ਆ ਵੀ 32 ਮੁੱਠ ਲੱਖ ਬਰਾਬਰ। ਗੱਲ ਹੁੰਦੀ ਆ ਓਲੇ ਦੀ, ਵੀ ਭਰਮ ਭਾ ਦੀ। ਰੱਬ ਦੀ ਜ਼ਾਤ ਹਰ ਕਿਸੇ ਦਾ ਓਲਾ ਬਣਾਈ ਰੱਖੇ, ਹਰ ਕਿਸੇ ਦਾ ਭਰਮ ਭਾ ਬਣਾਈ ਰੱਖੇ। ਵੀ ਅਸੀਂ ਸਿਆਣੇ ਕਹਿੰਦੇ ਆ ਵੀ ਕੰਮ ਆਪਣਾ ਤੇ ਸੋਭਾ ਲੋਕਾਂ ਦੀ। ਅਸੀਂ ਬਣਾਉਂਦੇ ਆ ਨਾ, ਫਿਲਮਾਂ ਬਣਾਉਂਦੇ ਆ, ਉਹ ਠੀਕ ਅਸੀਂ ਆਪਣੀ ਰਹਿਤਲ ਬਹਿਤਲ ਬਣਾਉਂਦੇ ਆ, ਦਿਖਾਉਂਦੇ ਆ ਲੋਕਾਂ ਨੂੰ, ਲੋਕ ਦੇਖਦੇ ਪਿਆਰ ਕਰਦੇ, ਸਾਨੂੰ ਉਹਦਾ ਫਾਇਦਾ ਹੁੰਦਾ, ਫਾਇਦਾ ਸਾਨੂੰ ਹੁੰਦਾ ਤੇ ਲੋਕ ਰਾਜ਼ੀ ਹੁੰਦੇ ਸਿਰਫ। ਤੇ ਇਹ ਸਿਰਫ ਇੱਕ ਰਿਸ਼ਤਾ ਬਣਿਆ, ਪਿਆਰ ਦਾ ਰਿਸ਼ਤਾ ਬਣਿਆ ਤੇ ਰੱਬ ਨੇ ਉਹ ਦਿਲਾਂ 'ਚ ਪਿਆਰ ਪਾਇਆ ਤੇ ਇੱਕ ਦੂਏ ਨਾਲ ਦੁਆਵਾਂ ਦਾ ਰਿਸ਼ਤਾ ਬਣਿਆ ਸਾਰਿਆਂ ਦੇ ਨਾਲ। ਤੇ ਉਹ ਗੱਲ ਕਰਦੇ ਵੀ ਸਾਨੂੰ ਨਾ ਜਦੋਂ ਕੋਈ ਸਾਦਾ ਤੇ ਸਾਨੂੰ ਬੜਾ ਚਾਅ ਚੜ੍ਹਦਾ ਵੀ ਸਾਨੂੰ ਲਾਹੌਰ ਕਿਸੇ ਨੇ ਸੱਦਿਆ, ਭਾਵੇਂ ਕੋਈ ਵੱਡੇ ਟੀਵੀ ਵਾਲਾ ਸੱਦੇ, ਭਾਵੇਂ ਕੋਈ ਕਿਸੇ ਉਂਝ ਪ੍ਰੋਗਰਾਮ ਦੇ ਵਿੱਚ ਸਾਨੂੰ ਕੋਈ ਸੱਦੇ। ਸਿਰਫ ਅਸੀਂ ਇਹ ਚੌੜੇ ਹੋ ਕੇ ਕਿਉਂ ਜਾਂਦੇ ਆ? ਤੁਹਾਡੀ ਵਜ੍ਹਾ ਤੋਂ ਇੱਥੇ ਤੱਕ ਅਸੀਂ ਪਹੁੰਚੇ ਆ, ਜਾਂ ਸਾਨੂੰ ਕੋਈ ਸੱਦੇ ਆਉਂਦੇ ਆ, ਉਹਦੇ ਪਿੱਛੇ ਤੁਸੀਂ ਆ। ਮੈਂ ਰੱਬ ਦੀ ਜ਼ਾਤ ਤੋਂ ਬਾਅਦ ਮੈਂ ਤੁਹਾਡਾ ਸ਼ੁਕਰਗੁਜ਼ਾਰ। ਸਿਆਣੇ ਕਹਿੰਦੇ ਆ ਜਿਹੜਾ ਬੰਦਿਆਂ ਦਾ ਸ਼ੁਕਰਗੁਜ਼ਾਰ ਨਹੀਂ, ਉਹ ਰੱਬ ਦਾ ਵੀ ਸ਼ੁਕਰਗੁਜ਼ਾਰ। ਤੇ ਤੁਸੀਂ ਪਿਆਰ ਦਿੱਤਾ ਤੇ ਸਾਨੂੰ ਅੱਜ ਫੇਰ ਲਾਹੌਰ ਸੱਦਾ ਆਇਆ। ਸੱਦਾ ਇੰਜ ਆਇਆ ਵੀ ਉੱਥੇ ਸਾਡਾ ਭਰਾ ਇੱਕ ਉਹ ਵੀ ਵੀਡੀਓ ਬਣਾਉਂਦਾ, ਬਲਾਲ ਮਾਰਤ, ਮੰਡੀ ਬਹਾਉਦੀਨ ਦੇ ਵਿੱਚ, ਤੇ ਉਹਨੇ ਲਾਹੌਰ ਦੇ ਵਿੱਚ ਪ੍ਰੋਗਰਾਮ ਰੱਖਿਆ। ਤੇ ਉਹ ਪ੍ਰੋਗਰਾਮ ਤਾਂ ਤੁਹਾਨੂੰ ਜਾ ਕੇ ਦਿਖਾਣੇ ਪਈਆਂ, ਦੱਸਦੇ ਪਈਆਂ ਉਹ ਕਾਹਦੇ ਵਾਸਤੇ ਰੱਖਿਆ, ਵੀ ਕੀ ਉਹਦਾ ਮੁੱਦਾ ਉਹਨਾਂ ਨੇ ਬਣਾਇਆ, ਉਹ ਜਾ ਕੇ ਉੱਥੇ ਪਤਾ ਲੱਗੂ। ਅਸੀਂ ਹੁਣ ਇਸ ਟਾਈਮ ਜਾ ਰਹੇ ਹਾਂ ਆਪਣੀ ਵੱਡੀ ਸੜਕ ਦੇ ਉੱਤੇ। ਇਹਦੇ ਉੱਤੇ ਰਸ਼ਕਾ ਕੋਈ ਨਹੀਂ, ਇਹਦੇ ਤੇ ਖੋਤੀ ਰੇੜੀ ਕੋਈ ਨਹੀਂ, ਇਹਦੇ ਤੇ ਮੋਟਰਸਾਈਕਲ ਕੋਈ ਨਹੀਂ। ਦੇਖੋ ਜਿਹੜੀ ਸ਼ੈ ਚੰਗੀ ਹੋਵੇ ਨਾ ਉਹ ਦੂਰੋਂ ਦਿਸਦੀ। ਇਹਨੇ ਇਸ ਸੜਕ ਨੇ ਸਾਡੀ ਇੱਜ਼ਤ ਬਣਾਈ ਦੂਏ ਮੁਲਕਾਂ ਦੇ ਵਿੱਚ ਵੀ, ਤੇ ਅਸੀਂ ਉਹਦੇ ਉੱਤੇ ਜਾ ਰਹੇ ਹਾਂ ਬੜੇ ਸਕੂਨ ਦੇ ਨਾਲ। ਸਫ਼ਰ ਘਟ ਗਿਆ ਸਾਡਾ। ਹਾਂ, ਸਫ਼ਰ ਲਾਗੇ ਹੋ ਗਿਆ, ਉਹ ਦਿਲ ਲਾਗੇ ਰੱਖੇ ਰੱਬ। ਹੁਣ ਸਾਡੇ ਬਾਹਰਲੇ ਮੁਲਕ 'ਚ ਸਾਡੇ ਭਰਾ ਬੈਠੇ ਆ ਤੇ ਸਾਡੇ ਲਾਗੇ, ਦਿਲ ਲਾਗੇ ਹੋਣ ਨਾ ਤੇ ਸਫ਼ਰ ਦੀ ਕੋਈ ਨਹੀਂ। ਤੇ ਜਿਹੜੀ ਸ਼ੈ ਵੀ ਸਾਡੇ ਮੁਲਕ ਦੀ ਇੱਜ਼ਤ ਬਣਾਵੇ ਉਹਨੂੰ ਚੰਗਾ ਕਹਿਣਾ ਚਾਹੀਦਾ। ਬਾਕੀ ਵਿੱਚ ਬਰੀਕੀਆਂ ਹੁੰਦੀਆਂ, ਉਹਨਾਂ ਬਰੀਕੀਆਂ 'ਚ ਅਸੀਂ ਜਾਂਦੇ ਨਹੀਂ, ਲੋੜ ਕਿਹੜੀ। ਉਹ ਸਾਡੇ ਲੋਕ ਜਾਂਦੇ ਆ ਪੜ੍ਹੇ ਲਿਖੇ, ਪਰ ਅਸੀਂ ਉਹਨਾਂ 'ਚ ਨਹੀਂ ਜਾਂਦੇ। ਅੱਛਾ, ਦੂਜੀ ਗੱਲ ਇਹ ਆ ਵੀ ਅਸੀਂ ਹੁਣ ਇਸ ਟਾਈਮ ਜਾ ਰਹੇ ਹਾਂ, ਸਾਡੇ ਨਾਲ ਸਾਡੇ ਭਰਾ ਜ਼ਾਹਦ ਸਾਹਿਬ ਆ, ਤੇ ਜ਼ਾਹਦ ਸਾਹਿਬ ਨੇ ਸਾਨੂੰ ਸਹੂਲਤ ਦਿੱਤੀ ਆ ਵੀ ਉੱਥੇ ਨਾਲ ਜਾਣਗੇ ਸਾਡੇ। ਲੱਦਾ ਭਰਾਵਾਂ ਦੀ ਸ਼ਾਇਦ ਬੜਾ ਮਾਣ ਹੁੰਦਾ ਜੀ। ਅਸੀਂ ਆਪਣੇ ਭਰਾ ਦੇ ਲੱਦੇ ਤੇ ਜਾ ਰਹੇ ਨਾਲ। ਸਾਡੇ ਸ਼ਾਹ ਸਰੋਇਆ ਸਾਹਿਬ ਆ, ਇਹਨਾਂ ਨੂੰ ਵੀ ਅਸੀਂ ਲਾਹੌਰ ਦਿਖਾਵਾਂਗੇ। ਅਜ਼ਾਨ ਗਿੱਲ ਸਾਹਿਬ ਆ ਜੀ, ਟੋਬਾ ਟੈਕ ਸਿੰਘ ਤੋਂ। ਅੱਛਾ, ਟੋਬੇ ਤੋਂ ਹੈ? ਟੋਬੇ ਤੋਂ ਹੈ, ਇਹ ਵੀ ਕਹਿੰਦਾ ਮੈਂ ਜਾਣਾ। ਤੇ ਭਾਣਜਾ ਮੇਰਾ, ਤੇ ਆਪਣਾ ਉਸਮਾਨ ਸਾਹਿਬ ਆ ਸਾਡੇ ਉਸਤਾਦ। ਇਸ ਟਾਈਮ ਕੈਮਰੇ ਦੇ ਦੂਏ ਪਾਸੇ ਦਿਖਾਵਾਂ, ਲਿਆਵਾਂ ਦਿਖਾ ਦਾਂ। ਹਾਂਜੀ, ਉਸਮਾਨ ਸਾਹਿਬ ਜੀ, ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ। ਉਸਮਾਨ ਸਾਹਿਬ ਨੇ ਜਿਨ੍ਹਾਂ ਨੇ ਖਸੂਸੀ ਟਾਈਮ ਦਿੱਤਾ ਸਾਨੂੰ। ਤੇ ਬਾਕੀ ਉੱਥੇ ਪਹੁੰਚ ਕੇ ਗੱਲਾਂ ਕਰਦੇ ਆ। ਅੱਛਾ, ਜਿਹੜਾ ਹੁੰਦਾ ਨਾ ਸਫ਼ਰ, ਇਹ ਆਪਣਾ ਅਸਰ ਰੱਖਦਾ। ਸਫ਼ਰ ਤੂੰ ਮੇਰੀ ਗੱਲ ਨੂੰ ਨਾ ਕਦੀ ਅਜ਼ਮਾ ਕੇ ਦੇਖ ਲਈ। ਜਦੋਂ ਤੂੰ ਸਫ਼ਰ ਤੇ ਜਾਣਾ ਨਾ, ਕਿਤੇ ਘਰੋਂ ਨਿਕਲਣਾ, ਪਿੱਛੇ ਤੇਰੇ ਕੋਈ ਹੈ ਨਾ, ਕੋਈ ਬੰਦਾ ਕੋਈ ਜਿੱਡਾ ਵੀ ਫਸਿਆ ਹੋਵੇ, ਹੈ ਦਿਮਾਗ ਤੇ ਕੋਈ ਪ੍ਰੈਸ਼ਰ ਹੋਵੇ, ਜਿਹੜਾ ਸਫ਼ਰ ਹੁੰਦਾ ਨਾ ਇਹ ਬੰਦੇ ਨੂੰ ਇੱਕ ਚਾਹ ਜਾਂ ਨਵੀਂ ਵੀ ਹਰ ਸਕਿੰਟ ਤੋਂ ਬਾਅਦ ਤੇਰੇ ਇੱਕ ਨਵੀਂ ਸ਼ਾਇਰੀ ਹੈ। ਇਦਾਂ ਜਿਵੇਂ ਟੀਵੀ ਚੱਲ ਰਿਹਾ ਆ, ਹੁਣ ਸਕਰੀਨ ਆ ਸਾਹਮਣੇ, ਮਿੰਟ ਤੋਂ ਬਾਅਦ ਇਸ ਰਸਤੇ ਤੇ ਕਈ ਵਾਰੀ ਗਏ ਆਪਾਂ ਇੱਥੋਂ ਜਾਂਦੇ ਆ ਤੇ ਉਹ ਸਵਾਦ ਆਉਂਦਾ। ਹੁਣ ਡੰਗਰਾਂ ਵਾਲਾ ਟਰੱਕ ਆ ਨਾ, ਇਸ ਤੋਂ ਗਾਂ ਖਬਰੇ ਕਿਹੜੀ ਸ਼ੈ ਆ ਜਾਣੀ। ਇਦਾਂ ਗਾਂ ਤੋਂ ਗਾਂ ਬੰਦਾ ਦੇਖਦਾ ਨਾ, ਉਹ ਸਵਾਦ ਇੱਕ ਆਉਂਦਾ। ਤੇ ਉਂਝ ਬਹੁਤਾ ਲੰਬਾ ਸਫ਼ਰ ਹੋਵੇ ਬੰਦੇ ਨੂੰ ਥਕਾ ਵੀ ਦਿੰਦਾ। ਤੇ ਇਹ ਵੀ ਮੈਂ ਕਹਿੰਦਾ ਨਸੀਬਾਂ ਦੀ ਗੱਲ ਆ। ਜਿਹੜਾ ਬੰਦੇ ਸਫ਼ਰ ਆ, ਕੋਈ ਕਾਰੋਬਾਰੀ ਕਰਦੇ ਆ, ਕੋਈ ਕਿਸੇ ਮਕਸਦ ਵਾਸਤੇ ਨਿਕਲਦੇ ਆ, ਕੋਈ ਕਿਸੇ ਵਾਸਤੇ। ਪਰ ਸਾਡਾ ਸਫ਼ਰ, ਜਿਹੜੇ ਬਜ਼ੁਰਗਾਂ ਨੇ ਸਫ਼ਰ ਕੀਤੇ ਨਾ, ਜਿਹੜੇ ਆਪਣੇ ਹਾਂਜੀ ਤਜਰਬਾਤ ਦੱਸਿਆ, ਮੈਂ ਦੱਸ ਦਿੰਦਾ। ਉਸਮਾਨ ਸਾਹਿਬ ਗੱਲ ਕਰਦੇ ਆ ਵੀ ਦਰਵੇਸ਼ ਜਿੰਨੇ ਵੀ ਆ ਨਾ ਜੀ, ਉਹ ਸਫ਼ਰ, ਇਹ ਗੱਲ ਤੁਹਾਡੀ ਠੀਕ ਆ ਜੀ। ਬਹੁਤ ਸਾਰੇ ਜਿਹੜੇ ਸਾਧੂ ਸੰਤ ਫਕੀਰ ਆ, ਦਰਵੇਸ਼ ਆ ਸਾਡੇ। ਹੁਣ ਜਿਵੇਂ ਆਪਾਂ ਲਾਹੌਰ ਜਾ ਰਹੇ ਆ, ਦਾਤਾ ਸਾਹਿਬ ਦੀ ਨਗਰੀ ਆ, ਹਜ਼ਰਤ ਅਲੀ ਉਸਮਾਨ ਹਜਵੇਰੀ ਰਹਿਮਤੁल्लाह ਅਲੈਹ, ਦਾਤਾ ਸਾਹਿਬ ਦਾ ਪੂਰਾ ਨਾਮ। ਇਹਨਾਂ ਨੇ ਜਿਹੜੀ ਕਸ਼ਫੁਲ ਮਜੂਬ ਲਿਖੀ ਆ, ਕਿਤਾਬ ਆ ਪੂਰੀ, ਉਹਦੇ ਵਿੱਚ ਪੂਰਾ ਸਫ਼ਰ ਲਿਖਿਆ। ਬੜੀ ਰਿਸਰਚ ਹੈ ਤੁਹਾਡੀ। ਹਾਂਜੀ ਸਫ਼ਰ, ਹਾਂਜੀ, ਉਹ ਖਰਾਸਾਂ ਤੱਕ ਗਏ, ਸਫ਼ਰ ਲਿਖਿਆ। ਸਫ਼ਰ ਤਾਂ ਬੰਦੇ ਨੂੰ ਬਣਾਉਂਦਾ, ਉਹ ਸਫ਼ਰ ਹੀ ਦਰਵੇਸ਼ੀ ਆ। ਸਫ਼ਰ ਦੇ ਵਿੱਚ ਬੜੇ ਇਮਤਿਹਾਨ ਆਉਂਦੇ ਆ, ਬੰਦੇ ਨੂੰ ਸਿੱਖਣ ਨੂੰ ਲੱਭਦਾ ਤੇ ਬੜਾ ਕੁਝ। ਹੁਣ ਅੱਛਾ ਐਵੇਂ ਨਾ, ਹੁਣ ਇੱਥੇ ਫਿਲਮ ਅਸੀਂ ਲੰਬੀ ਕਰ ਰਹੇ ਹਾਂ, ਹੁਣ ਗਾਂਹ ਜਾ ਕੇ ਗੱਲ ਕਰਦੇ ਹਾਂ। ਜੇ ਕਿਤੇ ਫਿਰ ਸਾਡਾ ਦਿਲ ਕਰਿਆ ਅਸੀਂ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਇੱਕ ਵਾਰੀ ਬਟਨ ਦੱਬ ਲਓ।
ਜਿਉਂਦੇ ਵਾਸਤੇ ਰਹੋ। ਤੁਰੇ ਆਂਦੇ ਅਸੀਂ ਨਾ ਰਾਹ ਦੇ ਵਿੱਚ ਦੇਖਦੇ ਆਂਦੇ ਸੀ ਸੱਜੇ ਖੱਬੇ ਵੀ ਦੇਖਿਆ ਜਿਹੜੀ ਮੀਂਹ ਪਿਆ ਨਾ ਸਾਡੇ ਵਾਲੇ ਪਾਸੇ ਤਾਂ ਸਹਿੰਦਾ ਸਹਿੰਦਾ ਪਿਆ, ਸ਼ੁਕਰ ਆ ਰੱਬ ਦਾ, ਰੱਬ ਦੀ ਰਹਿਮਤ। ਪਰ ਇੱਥੇ ਦੇਖਿਆ ਆ ਕੇ ਬਾਜੀ ਥਾਂ ਤੇ ਮੀਂਹ ਇੰਨਾ ਪਿਆ, ਦੇਖੋ ਵੀ ਖੇਤਾਂ ਦੇ ਵਿੱਚ ਨਾ ਦਰਿਆ ਹੀ ਬਣਿਆ। ਹੁਣ ਇੱਥੇ ਕੀ ਫਸਲ ਕਰੂਗੀ ਜਾਂ ਕੀ ਬਣੂਗਾ? ਇੱਥੇ ਡੇਰੇ ਡੰਡੇ ਹੀ ਵਿੱਚ ਡੁੱਬੇ ਪਏ ਆ। ਇੱਥੇ ਲਾਗੇ ਦਰਿਆ ਦਰੂ ਕੋਈ ਨਹੀਂ, ਸਿਰਫ ਮੀਂਹ ਪਿਆ ਇਹ ਸਿਰਫ ਦੋਵੇਂ ਪਾਸੇ। ਹੁਣ ਮੈਂ ਨਾ ਉੱਧਰ ਦਿਖਾਇਆ ਜੀ, ਉਹ ਹੁਣ ਪਿੰਡ ਆ, ਇੱਕ ਮਿਸਾਲ ਆ ਪਿੰਡ ਦੇ 4 ਚੁਫੇਰੇ ਕਿੱਦਾਂ ਪਾਣੀ ਵੜਿਆ ਹੈ। ਸਿਆਣੇ ਕਹਿੰਦੇ ਆ ਵੀ ਮੀਂਹ ਵੀ ਰੱਬ ਸਹਿੰਦਾ ਸਹਿੰਦਾ ਦਵੇ, ਵੀ ਰਹਿਮਤ ਰਵੇ, ਜ਼ਹਿਮਤ ਨਾ ਬਣੇ। ਹੈ ਤਾਂ ਇਹ ਝੋਨੇ ਦਾ ਇਲਾਕਾ ਹੈ, ਇੱਥੇ ਜੀਰੀ ਲੱਗਦੀ ਆ, ਮੂੰਜੀ ਲੱਗਦੀ, ਚੌਲ ਲੱਗਦੇ, ਪਰ ਫਿਰ ਵੀ ਇੰਨਾ ਪਾਣੀ ਤਾਂ ਨਹੀਂ ਨਾ ਵਾਰੇ 'ਚ। ਉਹ ਦੇਖ ਕੱਦੂ ਕਰ ਰਿਹਾ, ਕੱਦੂ ਕਰ ਰਿਹਾ, ਕੀ ਕਰ ਰਿਹਾ ਹੈ, ਹਲ ਵਾਈ ਜਾ ਰਿਹਾ ਪਾਣੀ ਦੇ ਵਿੱਚ। ਸਾਡਾ ਜਿਹੜਾ ਇਲਾਕਾ ਨਾ ਜੀ, ਉੱਥੇ ਝੋਨਾ ਨਹੀਂ ਹੈ, ਇਹ ਝੋਨੇ ਦਾ ਇਲਾਕਾ। ਅਸੀਂ ਨਨਕਾਣਾ ਸਾਹਿਬ ਤੋਂ ਨਾ ਲਾਹੌਰ ਵਾਲੇ ਪਾਸੇ ਨੂੰ, ਨਨਕਾਣਾ ਸਾਹਿਬ ਤੋਂ ਥੋੜ੍ਹਾ ਜਿਹਾ ਅੱਗੇ ਆਏ ਹਾਂ, ਤੇ ਆ ਕੇ ਦੇਖਿਆ ਵੀ ਬੜਾ ਪਾਣੀਓ ਪਾਣੀ, ਮੀਂਹ ਬੜੇ। ਹਜੇ ਵੀ ਦੱਸਦੇ ਆ ਵੀ ਮੀਂਹ ਹੋਰ ਆਣੇ ਆ, ਅੱਲਾ ਮਾਫੀ ਦੇਵੇ, ਅੱਲਾਹ ਤਾਲਾ ਰਹਿਮਤ ਰੱਖੇ ਜੀ ਆਪਣੀ, ਹਰ ਤਰ੍ਹਾਂ ਬਚਾਵੇ ਮਾਲਕ ਜ਼ਿਮੀਦਾਰਾਂ ਨੂੰ। ਜ਼ਿਮੀਦਾਰ ਤਾਂ ਅੱਗੇ ਮਸੇ ਜੇ ਆ ਦਿਖਾਓ ਜੀ, ਆਹੋ ਇੱਥੇ ਸੇਹ ਕਿਤੇ ਲੰਘ ਕੇ ਗਈ ਆ, ਹਾਂ ਸੇਹ ਦਾ ਕੰਡਾ। ਭਲੇ ਵਕਤਾਂ ਦੇ ਵਿੱਚ ਨਾ ਜਿਹੜੇ 2 ਘਰਾਂ ਦੇ ਵਿੱਚ ਲੜਾਈ ਪਵਾਣੀ ਹੁੰਦੀ ਸੀ ਨਾ, ਉਹਨਾਂ ਦੀ ਸਾਂਝੀ ਕੰਧ ਦੇ ਵਿੱਚ ਕੰਡਾ ਖਬੋ ਦਿੰਦੇ ਸੀ। ਇਹ ਹਕੀਕਤ ਇਹਦਾ ਕੋਈ ਹੈ? ਸਕੇ ਭਰਾ ਮੈਂ ਤਾਂ ਤੁਹਾਨੂੰ ਸਾਉਣ ਦੱਸ ਰਿਹਾ, ਮੈਂ ਜਿਹੜੀ ਗੱਲ ਹੋਈ ਆ ਉਹ ਦੱਸ ਰਿਹਾ। ਹਾਂ ਸੱਚ ਹੈ ਜਾਂ ਝੂਠ ਆ ਇਹ ਰੱਬ ਨੂੰ ਪਤਾ। ਕਰਦੇ ਆ ਅਸੀਂ 2 ਭਰਾਵਾਂ ਦੇ ਸਕਿਆਂ ਦੇ ਵਿਚਾਲੇ ਜਾ ਕੇ ਨਾ ਉਹ ਸਾਂਝੀ ਕੰਧ 'ਚ ਕੰਡਾ ਸੇਹ ਦਾ, ਤੇ ਲੜਾਈ ਇਹ ਗੱਲ ਸੇਹ ਨੂੰ ਪਤਾ ਹੋਵੇ ਨਾ, ਸੇ ਗਾਲ ਪੈ ਜਾਵੇ ਆ ਕੇ ਵੀ ਇਹ ਬਦਨਾਮੀ ਦਾ ਘਰ ਮੇਰੇ, ਤੁਸੀਂ ਗਾਲ ਪਾਣਾ ਮੇਰੇ ਖਾਤੇ ਪਾਇਆ ਹੈ ਨਾ, ਲੇਗਾ ਨਾ ਦੇਗਾ ਸੇ ਦਾ। ਤੇ ਬਸ ਉਹ ਹੁੰਦਾ ਸੌਣ ਹੁੰਦੇ ਆ ਵਿੱਚੋਂ ਕਈ ਐਸੇ। ਤੇ ਅਸੀਂ ਹੁਣ ਚੱਲਦੇ ਆਂ ਗਾਂ ਜੀ, ਸਫ਼ਰ ਅੱਧਾ ਕੁ ਹੋ ਗਿਆ, ਹੁਣ ਤਾਂ ਲਾਗੇ ਪਹੁੰਚੇ ਖੜੇ ਆ, ਤੇ ਹਾਂ ਨਜ਼ਾਰੇ ਦੇਖਦੇ ਜਾ ਰਹੇ ਆ। ਸਫ਼ਰ ਹੁੰਦਾ ਹੀ ਨਜ਼ਾਰਿਆਂ ਨਾਲ ਬਾਬਾ। ਤੇ ਇਹ ਆ ਵੀ ਹੁਣ ਅੱਗੇ ਵਾਲਾ ਸੇਕ ਨਹੀਂ ਰਿਹਾ, ਮੀਂਹ ਪੈਣ ਨਾਲ ਕੰਮ ਥੋੜ੍ਹਾ ਜਿਹਾ ਸੂਤ ਹੋਇਆ ਹੈ। ਹਾਂਜੀ ਆ ਵੀ ਮੜ ਜਾ ਸਕਦਾ, ਠੀਕ ਆ। ਚਲੋ ਘੜੀ ਦਿਖਾਤੀ, ਮੇਰੇ ਤਾਂ ਚੇਤੇ ਹੀ ਨਹੀਂ ਸੀ, ਤੂੰ ਯਾਦ ਕਰਾਈ। ਐਵੇਂ ਕਰ ਲੇਗਾ ਥੋੜੀ ਹਾਂ ਮੈਂ ਕਿਹਾ ਇਦਾਂ ਇਦਾਂ ਮਿੰਟ ਬਾਅਦ ਟਾਈਮ ਹੀ ਦੇਖੀ ਜਾਓ। ਟਾਈਮ ਵੀ ਇਹਦਾ ਸੂਤ ਕਰਨ ਵਾਲਾ ਕਰ ਲੈਂਦੇ। ਚਲੋ ਜੀ ਅੱਗੇ ਚੱਲਦੇ ਹਾਂ, ਦੁਆਵਾਂ 'ਚ ਯਾਦ ਰੱਖਿਓ ਵੀ ਖੈਰ ਸਲਾਮਤੀ ਪ੍ਰੋਗਰਾਮ ਹੋਵੇ ਸਾਰਾ। ਅੱਜ ਵਾਲੇਕੁਮ ਸਲਾਮ, ਕੀ ਹਾਲ ਚਾਲ? ਠੀਕ ਠਾਕ। ਕਿੱਧਰ ਨੂੰ ਜਾਣਾ ਜੀ? ਵਾਹ ਬਈ ਵਾਹ, ਬੰਦੇ ਕਿਸੇ ਨੇ ਜ਼ਮੀਨ ਵੇਚ ਕੇ ਹੀ ਬਣਾਇਆ, ਕਿਸੇ ਨੇ ਜ਼ਮੀਨ ਵੇਚ ਕੇ ਹੀ ਬਣਾਇਆ, ਇੰਨਾ ਪੈਸਾ ਲਾਇਆ। ਰਸ਼ ਬੜਾ, ਬੜੀ ਦੁਨੀਆ ਜੀ। अस्सलाम वालेकुम, की हाल है भाई? ठीक ठाक, मुबारक हो जी, बहुत 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 शुक्रिया सर, ਤੁਹਾਡੀ ਮਿਹਰਬਾਨੀ ਯਾਰ ਦਾ ਟਾਈਮ ਕੱਢਿਆ। नहीं नहीं ਭਰਾ ਨੇ ਸੱਦਿਆ ਤੇ ਫਿਰ ਹੋਰ ਠੀਕ ਹੋ? ਹਾਂ ਠੀਕ ਠਾਕ। ਅਸੀਂ ਹੁਣ ਟੇਕ ਜਾਈਏ ਕਿਤੇ ਇੱਕ ਵਾਰੀ ਹੈ। ਵਾਲੇਕੁਮ ਸਲਾਮ। ਉਹ ਫੋਟੋ ਕਰ ਲੈ ਬਸ। ਮਿਹਰਬਾਨੀ ਸਰ। ਆਓ ਸਰ ਸਾਹਿਬ। ਵਾਲੇਕੁਮ ਸਲਾਮ। ਸ਼ੌਰ ਕੀ ਹਾਲ? ਵਾਹ ਜੀ ਵਾਹ, ਇੱਥੇ ਤਾਂ ਪੰਜਾਬੀ ਭਰਾ ਵੀ ਮਿਲ ਗਏ ਹੈ। ਹੋਰ ਕੀ ਸਾਰੇ ਉਰਦੂ ਵਾਲੇ ਨੇ, ਆਪਾਂ ਹੀ ਪੰਜਾਬੀ ਵਾਲੇ। ਨਹੀਂ ਉਹ ਵੀ ਆਪਣੀ। ਅਸੀਂ ਨਾ ਬੜੀ ਦੇਰ ਦਾ ਸੋਚਣਾ ਜੀ ਸਾਡੀ। ਅੱਛਾ चाचा अशरफ, वाह वाह। नहीं आज यूँ मिल ਅਮਨ ਖੁਰਾਨਾ ਸਾਹਿਬ ਆਏ। अस्सलाम वालेकुम बाबा जी, की हाल चाल? ਵਾਲੇਕੁਮ ਹੋਰ ਕੀ ਹਾਲ? ਸਲਾਮ ਸੋਇਆ ਸਾਹਿਬ ਕੀ ਹਾਲ ठीक ठाक जी, ਤੁਸੀਂ ਸੁਣਾਓ ਕਿੱਦਾਂ? ਰਾਜੀ ਤਕੜੇ? ਤੁਸੀਂ ਸੁਣਾਓ ਸ਼ੁਕਰ ਅੱਲਾਹ ਦਾ। ਠੀਕ ਨੇ ਹਾਂਜੀ ਠੀਕ ਠਾਕ। ਅੰਕਲ ਪੁੱਤਰ ਅੰਕਲ ਨੂੰ ਬੋਲ ਦਿਓ। ਤੁਸੀਂ ਬਹਿ ਜਾਓ ਕਿਤੇ ਹੈ।
ਮੈਂ ਇੱਥੇ ਚਾਚਾ ਹੋਰ ਜੀ ਜੀ ਤਾਂ ਠੀਕ ਨੇ, ਸ਼ੁਕਰ ਅੱਲਾ ਦਾ ਜੀ, ਠੀਕ ਠਾਕ। ਕਾਰੋਬਾਰ ਠੀਕ ਹੈ। ਹਾਂ ਰਾਜੀ ਤਕੜੇ ਜੀ। ਉਹ ਜਦੋਂ ਤੁਸੀਂ ਆਏ ਉਦੋਂ ਮੈਂ ਫਰਾਂਸ ਆ ਹਾਂਜੀ ਹਾਂਜੀ ਅਫਤਾਰੀ ਦੇ ਇਦਾਂ ਹੀ। ਤੇ ਤੁਸੀਂ ਕਦੋਂ ਆਏ ਜੀ? ਹੁਣ ਮੈਂ ਤਕਰੀਬਨ 4 ਮਹੀਨੇ ਹੋ ਗਿਆ, ਚੱਲ। ਮਹੀਨਾ ਹਫਤਾ ਹੀ ਜਾਣਾ ਫਿਰ ਆ ਜਾਣਾ ਵਾਪਸ। ਅੱਛਾ ਅੱਛਾ ਟੀਕਾ ਲਵਾ ਕੇ ਨਾ ਮੈਂ ਵੀ ਤੁਹਾਡੇ ਆਉਣਾ ਹਾਂ। ਹੁਣ ਮਾਲ ਬਾਈ ਰੱਖੀ ਹੈ, ਫਾਇਦਾ ਤਾਂ ਕੋਈ ਨਹੀਂ ਪਰ ਆਪਣੇ ਆਪ ਨੂੰ ਬਿਜ਼ੀ ਰੱਖਿਆ। ਹਾਂ ਭਾਈ ਅਫਜ਼ਲ ਕੁਝ ਬਿਆਨ ਤੇ ਤੁਹਾਡਾ ਹਾਂਜੀ ਹਾਂਜੀ ਟੈਲੀਫੋਨ ਹੋਇਆ ਅੱਗੇ, ਹਾਂਜੀ ਹਾਂ ਰਾਬਤਾ ਹੋਇਆ ਅੱਗੇ। ਤੇ ਤੁਸੀਂ ਹੁਣ ਨਾ ਮੈਂ ਉਸਦਾ ਨੰਬਰ ਲੈ ਕੇ ਆਪਣਾ ਵਾ ਨੰਬਰ ਆ ਪੁੱਤਰ ਆਪਣਾ ਉਹ ਤਾਂ ਸਮਝ ਜੀ। ਮੋਬਾਈਲ ਆ ਕੇ ਅੰਕਲ ਦਾ ਨੰਬਰ ਸੇਵ ਕਰਦਾ ਅੱਛਾ ਪਰਸਨਲ ਨੰਬਰ ਹੋਵੇ ਨਾ ਫਿਰ ਕਿਸੇ ਗੱਪਸ਼ਪ ਹੋਵੇ ਇਨਸ਼ਾਅੱਲਾ। ਤੁਹਾਡੀਆਂ ਵੀਡੀਓ ਮੈਂ ਵੇਖਦਾ ਰਹਿਣਾ, ਅੱਛਾ ਤੁਸੀਂ ਅਗੇ ਬੜੀ ਇਨਫੋਰਮੇਸ਼ਨ ਦਿੰਦੇ ਹੋ, ਮਿਹਰਬਾਨੀ। ਬੱਕਰੀਆਂ ਵੀ ਉਹਦੇ ਵਹਾਦੇ ਸਾਰੇ ਹਾਂ ਹੋਰ ਸਹੀ ਨੁਮਾਇੰਦਗੀ ਕਰਦੇ ਨੇ ਕਲਚਰ ਦੀ। ਮਿਹਰਬਾਨੀ ਜੀ, ਸਾਡਾ ਰੀਜਨਲ ਹੈ। ਪੰਜਾਬ ਦੀ ਬਹੁਤ ਅੱਛੀ ਬੜੀ ਮਿਹਰਬਾਨੀ ਜੀ। ਬਸ ਜੀ ਤੁਹਾਡੇ ਕੰਨ ਸੋਹਣੇ ਆ ਜੀ ਸੁਣਨ ਵਾਲੇ, ਗੱਲਾਂ ਤਾਂ ਉਹੀ ਆ ਜਿਹੜੀਆਂ ਤੁਰੀਆਂ ਫਿਰਦੀਆਂ ਜੀ। ਜਾਂ ਹਾਂਜੀ ਕੋਈ ਗੱਲ ਦਾ ਤਰੀਕਾ ਵੀ ਹੁੰਦਾ ਨਹੀਂ, ਹਾਂਜੀ ਜਿਹੜਾ ਫੈਮਿਲੀ ਚ ਬੰਦਾ ਬਹਿ ਕੇ ਦੇਖ ਸਕਦਾ, ਹਾਂ ਇਹ ਜ਼ਰੂਰੀ। ਫੈਮਿਲੀ ਚ ਬੈਠ ਕੇ ਕੋਈ ਕੰਮ ਇਸ ਦਾ ਵੀਡੀਓ ਬਣਾਉਣਾ ਜਿਹੜਾ ਆ ਸਪੀਕਰ ਲਾਈ ਬਾਕੀ ਹੋਰ ਵੀ ਕਰਦੇ ਨੇ, ਇਹ ਬੜਾ ਖੂਬਸੂਰਤ ਤਾਰਫ ਕਰਾਉਂਦੇ ਨੇ ਆਪਣੇ ਕਲਚਰ ਦਾ। ਬੜਾ ਪਿਆਰ ਹੈ, ਬੜੀ ਮਿਹਨਤ ਹੈ, ਤੇ ਫਿਰ ਇਸ ਜ਼ਿਮੀਂਦਾਰੇ ਤੋਂ ਸਰਵਾਈਵ ਕਰਨਾ ਬੜਾ ਔਖਾ ਹੈ। ਹਾਂ ਇਸ ਟਾਈਮ ਤਾਂ ਬੜਾ ਹਾਲਾਤ ਖਰਾਬ, ਇਹ ਇਸ ਟਾਈਮ ਹਾਲਾਤ ਬੜੇ ਮਾੜੇ। ਤੇ ਤੁਸੀਂ ਇਹ ਦੇਖੋ ਵੀ ਹਾਲਾਤ ਵੀ ਮਾੜੇ ਆ ਤੇ ਧਿਆਨ ਵੀ ਕਿਸੇ ਦਾ ਨਹੀਂ। ਇਹ ਕਣਕ ਪਈ ਹੈ, ਹਾਂਜੀ ਅਜੇ ਪਈ। ਔਰ ਮੁੰਜੀ ਤੇ ਲਾਉਂਦੇ ਆ। ਮੈਂ ਕਹਿੰਦਾ ਵੀ ਚਲੋ ਇੱਕ ਹੁੰਦਾ ਵੀ ਹਾਲਾਤ ਕੋਈ ਮਹੀਨਾ ਮਾੜੇ ਰਹੇ, 2 ਮਹੀਨੇ ਮਾੜੇ ਰਹੇ, ਵੀ ਕਿਸੇ ਦੀ ਨਿਗਾਹ ਪੈ ਹੀ ਜਾਂਦੀ ਹੈ। ਹੁਣ 8ਵਾਂ ਮਹੀਨਾ ਕਿ 10ਵਾਂ ਜਾ ਰਿਹਾ, ਚੌਥੀ ਕਿ 5ਵੀਂ ਫਸਲ ਜਾ ਰਹੀ ਹੈ ਜਿਹੜੀ ਨਹੀਂ ਕਾਮਯਾਬ ਹੋਈ, ਤੇ ਹਾਲੇ ਤੱਕ ਕਿਸੇ ਦਾ ਧਿਆਨ ਨਹੀਂ ਪਿਆ ਕਿਸਾਨਾਂ ਦਾ। ਹੁਣ ਗਾਂ ਪਾਊਗਾ ਕਦੋਂ? ਜਾ ਹਾਂਜੀ ਤੁਸੀਂ ਵੀ ਕੋਈ ਵਾਈ ਬੀਜੀ ਕੀਤੀ ਹੈ? ਅਸੀਂ ਕੋਈ 10 ਏਕੜ ਲਾਈ ਹੈ ਮੁੰਜੀ, ਚਾਵਲ ਕਾਸ਼ ਕੀਤਾ, ਅੱਛਾ ਮਾਸ਼ਾਅੱਲਾ। ਤੇ ਦੂਜੇ ਪੱਠੇ ਛੱਠੇ ਹੀ ਗੱਡੇ ਨੇ, ਡੰਗਰ ਡੁੰਗਰ ਰੱਖੇ? ਡੰਗਰ ਰੱਖੇ ਨੇ ਨਾਲ। ਤੇ ਚਲੋ ਇਹ ਨਾ ਜਿਹੜਾ ਸ਼ੌਕੀਆ ਕਰਿਆ ਹੋਇਆ, ਜਾਂ ਸ਼ੌਕੀਆ ਹੀ ਰੱਖਿਆ, ਪਰ ਹੁਣ ਹੈ ਖਰਚਾ ਵੀ ਨਹੀਂ ਪੂਰਾ ਹੁੰਦਾ। ਖਰਚਾ ਵੀ ਨਹੀਂ ਹੋਣਾ। ਉਹ ਬਸ ਇਹ ਖਾਦ ਦਾ ਰੇਟ ਉਹ ਹੀ ਹੈ, ਹਾਂਜੀ ਡੀਜ਼ਲ ਦਾ ਰੇਟ ਉਹ ਹੀ ਹੈ, ਆ ਇਹ ਤਾਂ ਹੈ ਜੀ। ਤੇ ਦਵਾਈਆਂ ਦੇ ਰੇਟ ਉਹ ਹੀ ਨੇ। ਲੇਕਿਨ ਜ਼ਿਮੀਂਦਾਰ ਜਿਹੜਾ ਨਾ ਚੀਜ਼ਾਂ ਦੇ ਰੇਟ ਵੱਧ ਗਏ ਨੇ ਜੀ, ਜਾਂ ਵੱਧ ਗਿਆ। ਘਟ ਗਏ ਨੇ, ਤੇ ਇਹਨਾਂ ਚੀਜ਼ਾਂ ਦੇ ਰੇਟ ਵੱਧ ਗਏ ਨੇ ਜੀ, ਖਾਦ ਵਗੈਰਾ। ਇਹ ਜੀ ਕੋਈ ਬਾਹਰਲੇ ਮੁਲਕ ਇੱਕ ਅੱਧਾ ਗਿਆ ਹੋਵੇ ਨਾ, ਤੇ ਹੁਣ ਜ਼ਿਮੀਂਦਾਰਾਂ ਵੀ ਫੇਰ ਹੀ ਹੁੰਦਾ, ਨਹੀਂ ਤੇ ਇਦਾਂ ਨਹੀਂ ਹੁੰਦਾ ਜੀ। ਡੀਜ਼ਲ ਬਹੁਤ ਮਹਿੰਗਾ ਹੋ ਗਿਆ ਜੀ। ਇੱਥੇ ਤਾਂ ਜ਼ਿਮੀਂਦਾਰਾਂ ਦਾ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ, ਆ ਹੀ ਹੋਣਾ। ਹਜੇ ਹੋਣਾ। ਮਾਸ਼ਾਅੱਲਾ। ਵਾਲੇਕੁਮ ਸਲਾਮ। ਕੀ ਹਾਲ ਚਾਲ? ਵਾਲੇਕੁਮ ਸਲਾਮ। ਭਾਈ ਇਹ 5 ਲੱਗ ਜਾਣੇ ਨੇ, ਅੱਲਾ ਨੇ ਖੈਰ ਕਰਤੀ ਮਾਸ਼ਾਅੱਲਾ ਇਹਨਾਂ ਤੇ ਬਹੁਤ ਜ਼ਿਆਦਾ। ਅੱਲਾ ਨੇ ਬੜੀ ਇੱਜ਼ਤ ਦਿੱਤੀ ਸਾਡੇ ਭਰਾ ਨੂੰ। ਰਾਜ ਸਾਹਿਬ ਮੈਂ ਓ ਵਾਹ ਵਾਹ, ਕੀ ਹਾਲ ਚਾਲ? ਖੈਰ ਹੋਵੇ। ਠੀਕ ਠਾਕ ਹੋ? अस्सलाम वालेकुम। ठीक ठाक माशाल्लाह जी। ਹਾਂਜੀ अस्सलाम वालेकुम। ਹੋਰ ਜੀ ਕੀ ਹਾਲ? ਆ ਗਿਆ ਮੈਂ ਬਾਈ ਦੀ ਗੱਲ ਸੁਣ ਲਵਾਂ, 1 ਮਿੰਟ ਬੈਠੋ ਜੀ। ਸੁਣੋ ਡਾਕਟਰ ਸਾਹਿਬ ਅਰਸ਼ਦ ਸਾਹਿਬ ਤੋਂ ਕੀ ਹਾਲ ਚਾਲ? ਹਾਂਜੀ ਇਹ ਮੈਂ ਕਿੱਥੇ ਜਾਣਾ? ਅੱਛਾ ਅਬ ਬਿਲਾਲ ਆ ਇੱਕ ਲਾਵੀਂ ਆਏ ਕਰੀ ਲਾਲਾ। ਹਾਂ ਇੰਟਰਵਿਊ ਹੋ ਗਿਆ ਨਾ? ਹਾਂ ਉਹਨਾਂ ਦਾ ਹੋ ਗਿਆ। ਤੂੰ ਕੋ ਨਹੀਂ ਲਿਆ, ਤੂੰ ਕਵਰ ਕੋ ਨਹੀਂ ਕੀਤਾ? ਮੋਬਾਈਲ ਕਿੱਥੇ ਆ? ਅੱਛਾ ਜੀ, ਅੱਜ ਸਾਡੀ ਇਸ ਖੁਸ਼ੀ ਦੇ ਵਿੱਚ ਮੇਰੇ ਭਰਾ ਵੀ ਸ਼ਰੀਕ ਹੋਏ ਨੇ, ਅੰਜਮ ਸਰੋਇਆ ਸਾਹਿਬ। ਇਹਨਾਂ ਨਾਲ ਤੁਹਾਨੂੰ ਪਤਾ ਸਾਨੂੰ ਬੜਾ ਪਿਆਰ ਵੀ ਹੈ, ਔਰ ਇਹ ਬੜਾ ਰਿਕਾਰਡ ਵੀ ਕਰਦੇ ਨੇ। ਅੱਲਾਹ ਤਾਲਾ ਇਹਨਾਂ ਨੂੰ ਖੁਸ਼ ਰੱਖੇ। ਆਊਟ ਆਫ ਸਟੇਸ਼ਨ ਤੋਂ ਇੰਨਾ ਟਰੈਵਲ ਕਰਕੇ ਸਾਡੇ ਵਾਸਤੇ ਆਏ ਨੇ। ਬਹੁਤ ਸ਼ੁਕਰੀਆ ਸਰੋਇਆ ਸਾਹਿਬ, ਫਸਟ ਆਫ ਆਲ ਤੁਹਾਡੇ ਸਾਰਿਆਂ ਵਾਸਤੇ। ਤੇ ਅੱਜ ਥੋੜਾ ਜਿਹਾ ਅਸੀਂ ਜਿਹੜਾ ਅੱਜ ਸਾਡੀ ਇਹ ਬ੍ਰਾਂਡ ਓਪਨਿੰਗ ਕੀਤੀ ਹੈ ਥੋੜੀ ਜੀ, ਤੁਹਾਨੂੰ ਵੀ ਅਸੀਂ ਦੱਸਿਆ ਥੋੜਾ ਜਿਹਾ। ਤੇ
ਤੁਸੀਂ ਵੇਖ ਸਕਦੇ ਹੋ ਸਾਰਾ ਕੁਝ ਜਿਹੜਾ ਜਨਾਬ ਅਲੀ ਅਸਾਂ ਇਹ ਲਾਏ ਆ ਤੇ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋ। ਅੱਛਾ, ਇਹ ਆਪਣਾ ਜੀ ਮੈਂ ਕਹਿੰਦਾ ਜੀ ਬਹੁਤ ਦਿਲ ਰਾਜ਼ੀ ਹੋਇਆ ਤੇ ਦੇਖੋ ਨਾ ਵੀ ਇਹ ਬੜੇ ਨਸੀਬਾਂ ਦੀ ਗੱਲ ਆ। ਰੱਬ ਇਹ ਤੌਫੀਕ ਦਿੰਦਾ ਵੀ ਸਾਡੇ ਇਹ ਮੈਨੂੰ ਬਹੁਤ ਹੀ ਖੁਸ਼ੀ ਬਹੁਤ ਚਾਅ ਨਾਲ ਮੈਂ ਤਾਂ ਆਇਆ ਵੀ ਸਾਡੇ ਪਰਦੇਸੀ ਪੁੱਤਰ ਨੇ ਬਾਹਰਲੇ ਮੁਲਕੋਂ ਪੈਸੇ ਆਪਣੇ ਮੁਲਕ 'ਚ ਲਾਏ ਵੀ ਸਾਨੂੰ ਇਸ ਗੱਲ ਦਾ ਬੜਾ ਚਾਅ ਤੇ ਇਦਾਂ ਦੇ ਪੁੱਤਰਾਂ ਦੀ ਸਾਨੂੰ ਲੋੜ ਆ ਵੀ ਬਾਹਰੋਂ ਲਿਆ ਕੇ ਪੈਸੇ ਇੱਥੇ ਲਾਣ ਤੇ ਇਹਨੂੰ ਜਿੰਨੀ ਸ਼ਾਬਾਸ਼ ਦਈਏ ਨਾ ਜੀ ਓਨੀ ਥੋੜੀ ਹੈ ਤੇ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਤੇ ਅਸੀਂ ਤੁਹਾਡੇ ਨਾਲ ਆ ਜਦੋਂ ਤੱਕ ਜਿੱਥੇ ਸਾਡੀ ਲੋੜ ਆ। ਕਿਉਂ ਤੁਸੀਂ ਮੁਲਕ ਦਾ ਸੋਚਿਆ, ਸਿਰਫ ਆਪਣਾ ਨਹੀਂ ਸੋਚਿਆ। ਇਹੀ ਕੰਮ ਤੁਸੀਂ ਬਾਹਰਲੇ ਮੁਲਕ ਕਰ ਨਹੀਂ ਸਕਦੇ ਸੀ ਪਰ ਤੁਸੀਂ ਆਪਣੇ ਮੁਲਕ 'ਚ ਆ ਕੇ ਕੀਤਾ ਤੇ ਸੋਹਣਾ ਸੁਨੇਹਾ ਜੀ ਦੂਸਰਿਆਂ ਵਾਸਤੇ ਵੀ ਤੇ ਅਸੀਂ ਦੁਆ ਕਰਾਂਗੇ ਅੱਲਾਹ ਤਾਲਾ ਕਾਮਯਾਬ। ਅਸੀਂ ਕੰਮ ਤੇ ਹੋਰ ਵੀ ਬੜੇ ਆਈਡੀਆ ਸਨ ਬਸ ਜਿਹਦੇ ਵਿੱਚ ਇਹ ਸੀ ਮੇਰੀ ਫੈਮਿਲੀ ਦਾ ਮੇਰੇ ਕਜ਼ਨਾਂ ਦਾ ਬਸ ਸਾਡਾ ਕਲਚਰ ਹੈ ਸਲਵਾਰ ਕਮੀਜ਼ ਤੇ ਅਸੀਂ ਕੰਮ ਉਹ ਹੀ ਕਰਨਾ ਹੈ ਕਿ ਜਿਹੜਾ ਸਾਡਾ ਕਲਚਰ ਵੀ ਨਾਲ ਪ੍ਰਮੋਟ ਹੋਵੇ ਅਸੀਂ ਵੀ ਚੀਜ਼ਾਂ ਹੋਈਏ ਤੇ ਇਹ ਜਨਾਬ ਅਲੀ ਅਸੀਂ ਕੋਈ ਤਕਰੀਬਨ 14 ਸਾਡੇ ਕੋਲ ਇੱਕ ਕਲੈਕਸ਼ਨ ਨੇ ਜਿਹਦੇ ਵਿੱਚ 14 ਕਿਸਮ ਦੇ ਡਿਫਰੈਂਟ ਸੂਟ ਨੇ। ਅੱਛਾ, ਉਹਦੇ ਵਿੱਚੋਂ ਕੋਈ ਕਲਰਸ 8-8 ਕਲਰ 9-9 ਕਲਰ ਕਾਫੀ ਬਣ ਜਾਂਦੇ ਨੇ। ਇਹਦੇ ਵਿੱਚ ਜਨਾਬ ਇਹ ਅਸੀਂ ਵਾਲਟ ਦਾ ਬੜਾ ਲੈਦਰ ਦਾ ਤੁਸੀਂ ਚੈੱਕ ਕਰੋ ਨਾ ਮਾਸ਼ਾਅੱਲਾ ਪੂਰਾ ਲੈਦਰ ਦਾ ਸਾ ਵਾਲਟ ਜਿਹੜਾ ਇਹ ਆਪ ਹੀ ਕਸਟਮਾਈਜ਼ ਕਰਾਇਆ ਇਹ ਸਾਡੇ ਬ੍ਰਾਂਡ ਦਾ। ਇਹ ਗੋਕੇ ਦਾ ਜਾ ਇਹ ਚੈੱਕ ਕਰੋ ਨਾ ਫੁੱਲੇ ਜਿਹੜਾ ਨਾ ਵਾਹ ਜੀ ਵਾਹ ਇਹ ਹਾਂ ਗੋਕੇ ਦਾ ਜੀ ਇਹ ਗੋਕੇ ਦਾ ਇਹ ਵੱਛੇ ਬੁੱਛੇ ਦਾ ਇਹ ਮੱਝ ਦਾ ਨਹੀਂ ਹੈ। ਹਾਂ ਪਤਲਾ ਨਰਮ ਇਹ ਸਰੋਇਆ ਸਾਹਿਬ ਨੇ ਉਸ ਟਾਈਮ ਫੜ ਲਿਆ ਤੇ ਜਨਾਬੀ ਅਲੀ ਇਹ ਸਾਡੀ ਸਾਰਿਆਂ ਦੀ ਮਿਹਨਤ ਹੈ। ਨਹੀਂ ਅੱਲਾ ਕਾਮਯਾਬ ਕਰੇ ਜੀ। ਇਹ ਸਾਰਿਆਂ ਤੋਂ ਬਹੁਤ ਚਾਅ ਦੀ ਗੱਲ ਆ ਵੀ ਇਹ ਜਿਹੜਾ ਬ੍ਰਾਂਡ ਹੋਇਆ ਨਾ ਜੀ ਅੱਜ ਇੱਥੇ ਰੋਨੁਮਾਈ ਹੋਈ ਆ ਇਹ ਸਾਡੇ ਕਿਸਾਨ ਦੇ ਪੁੱਤਰ ਦਾ ਇਹ ਬਣਿਆ ਜੀ ਤੇ ਇਹ ਬੜੀ ਵੱਡੀ ਸਾਡੀ ਤਰੱਕੀ ਆ ਕਿ ਸਾਡੇ ਕਿਸਾਨਾਂ ਦੇ ਪੁੱਤਰ ਹੁਣ ਇੱਥੇ ਵੱਡੇ ਵੱਡੇ ਕਾਰੋਬਾਰ ਕਰਨਗੇ। ਇਹੀ ਸਾਡੀ ਦੁਆ ਸੀ ਤੇ ਅੱਲਾ ਨੇ ਇੱਥੇ ਤੱਕ ਪਹੁੰਚਾਤਾ। ਕਿਉਂ ਜੀ? ਹਾਂ ਇਨਸ਼ਾਅੱਲਾ ਇੱਧਰ ਆਓ ਇੱਧਰ ਇਹ ਸਾਡੇ ਪਰਫਿਊਮ ਦੇ ਕੋਈ ਆਰਟੀਕਲਸ ਨੇ ਇਹ ਅਸਾਂ ਸਿਰਫ ਇੱਥੇ ਇਹ ਲਾਏ ਨੇ ਹੋਰ ਵੀ 2-3 ਹੈ ਨੇ ਸਾਡੇ ਬੜੇ ਅੱਛੇ। ਇਹ ਹੁਣ ਤੁਸੀਂ ਲਾ ਕੇ ਚੈੱਕ ਕਰਨੇ ਨੇ ਤੁਸੀਂ ਪਤਾ ਲੱਗਣਾ ਕੈਸੇ ਨੇ ਕੀ ਇਹਨਾਂ ਦਾ ਬੱਲੇ 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 ਇੱਧਰ ਦਿਓ ਭਾਈ ਇਹਨਾਂ ਚੈੱਕ ਕਰੋ ਹਾਂ ਸਾਰੇ ਲਓ ਜੀ ਤੁਸੀਂ ਇਹਨਾਂ ਨਹੀਂ ਬਜਣ ਅੱਛਾ ਰਿਵਿਊ ਦੇਣੇ ਮਤਲਬ ਇਹ ਨਹੀਂ ਆਖਣਾ ਕਿ ਸਾਡਾ ਬ੍ਰਾਂਡ ਹਾਂ ਜੇ ਨਹੀਂ ਅੱਛਾ ਲੱਗਾ ਨਹੀਂ ਚੱਲਣਾ ਦੱਸਣਾ ਕਿ ਨਹੀਂ ਅੱਛਾ। ਅੱਛਾ ਜੀ ਗੱਲ ਇਹ ਆ ਇਹ ਤੇ ਜਿਹੜਾ ਕੰਮ ਕੀਤਾ ਨਾ ਬਲਾਲ ਮਾਰਤ ਨੇ ਇਹ ਕੱਪੜੇ ਦਾ ਦੇਖ ਲਈਏ ਤਾਂ ਜੇ ਖੁਸ਼ਬੂ ਦਾ ਦੇਖ ਲਈਏ ਤਾਂ ਵੀ ਇਹ ਨਬੀਆਂ ਦੀ ਸੁਨਨਤ ਆ। ਇੱਕ ਤਜਾਰਤ ਦਾ ਕੰਮ ਆ ਬੜਾ ਸਵਾਬ ਦਾ ਕੰਮ ਆ ਬਹੁਤ ਮਸ਼ਕੂਰ ਯਾਰ ਮੈਂ ਕਹਿੰਦਾ ਕੀ ਬਾਤ ਆ। ਅੱਲਾਹ ਤਾਲਾ ਕਾਮਯਾਬ ਕਰੇ ਜੀ ਤੇ ਇਦਾਂ ਤਮਾਕੂ ਵੀ ਨਹੀਂ ਚੜਦਾ ਜਿਵੇਂ ਸਹੀ ਗੱਲ ਇਦਾਂ ਚੜੀ ਨੱਕ। ਅੱਛਾ ਅੱਛਾ ਇਹ ਦੋ ਸ਼ਾਵਾਂ ਹੋਰ ਤੀਸਰੀ ਤੇ ਵਾਲਟ ਤੇ ਕਪੜਾ ਤੇ ਪਰਫਿਊਮ ਤੇ ਅੱਛਾ ਮਾਸ਼ਾਅੱਲਾ ਠੀਕ ਹੈ। ਵਾਲੇਕੁਮ ਕੀ ਹਾਲ ਚਾਲ ਹੈ? ਅਲਹਮਦੁਲਿਲਾ। ਅੱਛਾ ਮਹਿਮਾਨ ਆ ਗਏ ਬਾਈ ਸਾਹਿਬ ਨੇ ਵੀ ਤੁਹਾਡੇ ਅੱਛਾ ਅੱਛਾ ਹਾਂ ਹਾਂ ਬਣਾਓ। ਅੱਛਾ ਜੀ अस्सलाम वालेकुम जी ਤੁਸੀਂ ਬਣਾ ਰਹੇ ਹੋ ਇਹ ਲੈ ਲਓ ਸਾਰੇ ਯਾਰ ਜਿਹਨੇ ਲੈਣਾ। अस्सलाम वालेकुम जी मैं बिलाल मारत ਅੱਜ ਮੇਰਾ ਭਰਾ ਮੌਜੂਦ ਹੈ ਮਾजिद ਗੋਂਦਲ ਫਰਮ MM ਮੋਟਰਸ ਤੋਂ ਇਹ ਸਾਡੇ ਜ਼ਿਲ੍ਹੇ ਦੀ ਵੀ ਸ਼ਾਨ ਹੈ। टिकटॉक के लीडर मिस्टर पतलू को कि वो सामने स्टेज पर तशरीफ लाए और आज की सर्दी के हवाले से वो क्या ख्याल पेश करना चाहते हैं वो सामने आके पेश करेंगे। जनाब लीडर मिस्टर पतलू, थैंक यू। नहीं बड़ी पई पई है को मुबारकबाद देता हूँ। इन्होंने ये साबित किया है कि अपनी मिट्टी अपनी पाकिस्तान के अंदर इन्होंने कारोबार शुरू करके पाकिस्तान का नाम भी बढ़ाया है। वो साडियां दुआवां इस बंदे के नाल ने इंशाअल्लाह ताला तरक्की दे दे कामयाबी दे दे। कामयाबी का राज यही होता है जो बंदा अपने काम के साथ झूठ नहीं बोलता, जो बंदा अपने काम को ईमानदारी से करता है वो एक तक पहुंचता है। और मेरी दुआएं हमेशा इस बंदे के साथ हैं। थैंक यू सो मच। बहुत शुक्रिया जनाब मिस्टर पतलू आपके कीमती वक्त का, आपके अच्छी बातों का। और इसके बाद मैं दावत देना चाहूँगा जनाब
ड्रामे सुहैरा साहब को कि वो सामने आएं और अपना इजहार ख्याल पेश करें। जनाब मिस्टर अंजुम सुहैरा साहब, इनका मैं खुद भी बहुत बड़ा फैन हूँ। इनकी अच्छी बातें, इनकी मोटिवेशनल स्पीच जो है वो आप सुनते हैं। और रिसेंटली इनको चाहते पंजाब से भी अच्छी तमन्नाएं पेश की हैं लोगों ने। तो मैं जनाब अंजुम सुहैरा साहब को स्टेज पे चाहूँगा कि वो सामने आएं और इजहार ख्याल पेश करें। जनाब। अस्सलाम वालेकुम। ਸਿਆਣੇ ਕਹਿੰਦੇ ਆ ਵੀ ਤੁਸੀਂ ਆਮ ਪੰਜਾਬੀ ਦੀ ਗੱਲ ਸੁਣੀ ਹੋਣੀ ਵੀ ਪੰਜਾਬੀ ਦਾ ਖਾਣਾ ਵੀ ਆ ਕਿ ਸਾਡੀ ਮਾਂ ਕਮਲੀ ਤੇ ਲੋਕਾਂ ਦੇ ਭਾਂਡੇ ਚੱਕ ਲਿਆਂਦੀ, ਵੀ ਉਹ ਜੋ ਕਮਲੀ ਆ ਤੇ ਆਪਣੇ ਚੱਕ ਕੇ ਬਾਹਰ ਕਿਉਂ ਨਹੀਂ ਸਿੱਟਦੀ? ਉਹ ਤਾਂ ਸਿਆਣੀ ਆ ਜਿਹੜੇ ਲੋਕਾਂ ਦੇ ਚੱਕ ਕੇ ਲਿਆਂਦੀ। ਸਾਡਾ ਸਿਆਣਾ ਪੁੱਤਰ ਬਲਾਲ ਮਾਰਤ ਜਿਹੜਾ ਬਾਹਰੋਂ ਪੈਸਾ ਇਕੱਠਾ ਕਰਕੇ ਸਾਡੇ ਮੁਲਕ ਦੇ ਵਿੱਚ ਲਾ ਰਿਹਾ, ਸਾਨੂੰ ਬਹੁਤਾ ਜਿਹੜਾ ਚਾਅ ਚੜਿਆ ਨਾ ਜੀ ਉਹ ਇਸ ਗੱਲ ਦਾ ਵੀ ਸਾਡੇ ਕਿਸਾਨਾਂ ਦਾ ਪੁੱਤਰ ਕਾਮਯਾਬ ਹੋ ਕੇ ਇੱਥੇ ਤੱਕ ਪਹੁੰਚਿਆ। ਸਾਡੇ ਪਰਦੇਸੀ ਪੁੱਤਰ ਨੇ ਕਾਮਯਾਬੀ ਲੈ ਕੇ ਤੇ ਆਪਣੇ ਪਾਕਿਸਤਾਨ ਦੇ ਵਿੱਚ ਤੇ ਕਾਰੋਬਾਰ ਵੀ ਐਸਾ ਕੀਤਾ ਵੀ ਜਿਹੜਾ ਨਬੀਆਂ ਦੀ ਸੁਨਨਤ, ਖੁਸ਼ਬੂ ਦਾ ਕੰਮ, ਕੱਪੜੇ ਦਾ ਕੰਮ, ਅੱਲਾਹ ਤਾਲਾ ਬਰਕਤ ਦੇਵੇ, ਇਹ ਤਜਾਰਤ ਵਾਲਾ ਕੰਮ ਆ। ਫਿਰ ਸਾਡੇ ਜਿਹੜੇ ਇਸ ਟਾਈਮ ਹਾਲਾਤ ਚੱਲ ਰਹੇ ਆ ਮੁਲਕ ਦੇ ਤੇ ਇਦਾਂ ਦੀ ਸੋਚ ਦੀ ਲੋੜ ਆ। ਬਲਾਲ ਵਰਗੇ ਪੁੱਤਰਾਂ ਦੀ ਲੋੜ ਆ ਜਿਹੜੇ ਮੁਲਕ ਦੇ ਇਸ ਟਾਈਮ ਅਸਲ ਦੇ ਵਿੱਚ ਨਾ ਸਾਡੇ ਵਿੱਚ ਤੇ ਸਾਡੇ ਮੁਲਕ ਦੀ ਤਰੱਕੀ ਦੇ ਵਿੱਚ ਨਾ ਕੋਈ ਤੀਸਰਾ ਜਿਹੜਾ ਉਹਨੂੰ ਪੰਜਾਬੀ 'ਚ ਸਾਦੇ ਆ ਤੀਏ ਦੀ ਜਿਹਨੂੰ ਸਮਝ ਨਹੀਂ ਆਈ ਉਹਨੂੰ ਮੈਂ ਸੌਖਿਆਂ ਕਰਕੇ ਸਮਝਾਣਾ ਵੀ ਕੋਈ ਸ਼ੇਰ ਤੇ ਸ਼ੇਰਨੀ ਸੀ, ਉਹਨਾਂ ਦਾ ਇੱਕ ਬੱਚਾ ਸੀ। ਉਹ ਹੁਣ ਸ਼ੇਰਨੀ ਆਪਣੇ ਬੱਚੇ ਨੂੰ ਆਖਿਆ ਕਰੇ ਵੀ ਪੁੱਤ ਤੂੰ ਜੰਗਲ ਦਾ ਬਾਦਸ਼ਾਹ, ਜਿੱਥੇ ਮਰਜ਼ੀ ਫਿਰਦਾ ਰਹੀਂ, ਤੈਨੂੰ ਕੋਈ ਕੁਛ ਨਹੀਂ ਕਹੂਗਾ, ਬਾ ਬੰਦੇ ਦੇ ਮੱਥੇ ਨਾ ਲੱਗੇ। ਇਹ ਸਬਕ ਉਹਨੂੰ ਨਾ ਤੀਏ ਚੌਥੇ ਦਿਨ ਉਹ ਚੇਤੇ ਕਰਾਉਂਦੀ ਰਹੀ ਸ਼ੇਰਨੀ ਵੀ ਪੁੱਤ ਬੰਦੇ ਤੋਂ ਬਚੀ, ਬੰਦਾ ਬੜੀ ਸ਼ੈ ਉਹਦੇ ਤੋਂ ਬਚੀ, ਬਾਕੀ ਜੰਗਲ ਦਾ ਤੂੰ ਬਾਦਸ਼ਾਹ, ਜੰਗਲ ਦਾ ਤੈਨੂੰ ਡਰ ਹੀ ਕੋਈ ਨਹੀਂ। ਗੱਲ ਕਦੀ ਵੀ ਹੌਲੀ ਹੌਲੀ ਉਹ ਸ਼ੇਰ ਦਾ ਬੱਚਾ ਵੱਡਾ ਹੋਇਆ, ਉਹਨੇ ਸੋਚਿਆ ਵੀ ਮਾਂ ਬੰਦੇ ਤੋਂ ਰੋਕਦੀ, ਜਿਹੜੀ ਸ਼ਾਇਦ ਉਹ ਕਿਸੇ ਨੇ ਰੋਕਿਆ ਹੋਵੇ ਨਾ ਉੱਧਰ ਨੂੰ ਬੰਦਾ ਬਹੁਤਾ ਜਾਂਦਾ। ਉਹ ਕਹਿੰਦਾ ਵੀ ਮੈਂ ਬੰਦੇ ਦੇ ਮੱਥੇ ਲੱਗਣਾ। ਉਹ ਸ਼ੇਰ ਤੋਂ ਜੰਗਲ ਦੇ ਵਿੱਚੋਂ ਨਾ ਬਾਹਰ ਨਿਕਲਣ ਦੀ ਸੋਚੀ, ਤੁਰਿਆ ਜਾਵੇ, ਅੱਗੇ ਉਹਨੂੰ ਡਾਚੀ ਟੱਕਰੀ, ਨੱਕ 'ਚ ਉਹਦੇ ਨਕੀਲ ਪਾਈ ਗਈ। ਉਹ ਡਾਚੀ ਨੇ ਪੁੱਛਿਆ ਵੀ ਕਿੱਧਰ ਚੱਲਾਂ? ਉਹ ਕਹਿੰਦਾ ਵੀ ਮੈਂ ਬੰਦੇ ਨੂੰ ਲੱਭਣ ਚੱਲਾਂ। ਡਾਚੀ ਕਹਿੰਦੀ ਵੀ ਬੰਦੇ ਤੋਂ ਬਚ, ਮੇਰਾ ਕੱਦ ਕਾਠ ਵੇਖ ਲਾ ਤੇ ਕਿੱਡੀ ਮੇਰੀ 'ਚ ਜਾਨ ਆ, ਤੇ ਆ ਨਕੇਲ ਮੈਨੂੰ ਬੰਦੇ ਨੇ ਪਾਈ ਆ, ਬੰਦੇ ਤੋਂ ਬਚ। ਉਹ ਕਹਿੰਦਾ ਨਹੀਂ ਮੈਂ ਤਾਂ ਬੰਦੇ ਦੇ ਮੱਥੇ ਲੱਗਣਾ। ਗੱਲ ਕਦੀ ਵੀ ਉਹ ਜੰਗਲ 'ਚ ਥੋੜ੍ਹਾ ਜਿਹਾ ਬਾਹਰ ਨਿਕਲਿਆ, ਅੱਗੇ ਬੰਦਾ ਕੋਈ ਲੱਕੜਾਂ ਪਿਆ ਵੱਡੇ, ਰੁੱਖਾਂ ਨੂੰ ਵੱਡੇ ਪਿਆ। ਉਹਨੇ ਪੁੱਛਿਆ ਵੀ ਤੂੰ ਕਿੱਧਰ ਚੱਲਣਾ? ਉਹ ਕਹਿੰਦਾ ਮੈਂ ਬੰਦੇ ਨੂੰ ਲੱਭਣ ਚੱਲਾਂ। ਉਹ ਕਹਿੰਦਾ ਵੀ ਮੈਂ ਹੀ ਬੰਦਾ? ਉਹ ਕਹਿੰਦਾ ਅੱਛਾ ਤੂੰ ਬੰਦਾ, ਤੇਰੇ ਤੋਂ ਮਾਂ ਡੱਕਦੀ ਸੀ। ਉਹ ਕਹਿੰਦਾ ਵੀ ਤੂੰ ਮੇਰੇ ਨਾਲ ਲੜ, ਤੇਰੇ ਨਾਲ ਮੈਂ ਲੜਨਾ, ਇਹ ਬੰਦੇ ਲਈ ਤਾਂ ਮੈਂ ਭੁੱਲ ਕੱਢਾਂ। ਉਹ ਬੰਦਾ ਕਹਿੰਦਾ ਅੱਛਾ ਚਲੋ ਆਪਾਂ ਲੜ ਲੈਨੇ ਆ, ਖਲੋ ਇੱਥੇ, ਮੈਂ ਕਿਸੇ ਤੀਸਰੇ ਨੂੰ ਸੱਦ ਲਿਆਵਾਂ, ਆਪਾਂ ਦੋਵੇਂ ਲੜਾਂਗੇ, ਕੌਣ ਜਿੱਤੂਗਾ ਕੌਣ ਹਾਰੂਗਾ ਫੈਸਲਾ ਕਿਵੇਂ ਹੋਊ, ਮੈਂ ਤੀਏ ਨੂੰ ਸੱਦ ਲਿਆਵਾਂ। ਉਹ ਕਹਿੰਦਾ ਚਲੋ ਸੱਦ ਲਿਆ। ਉਹ ਥੋੜ੍ਹਾ ਜਿਹਾ ਤੁਰਿਆ, ਫਿਰ ਪਿਛਾਂ ਮੁੜਿਆ ਆਇਆ। ਕਹਿੰਦਾ ਵੀ ਤੂੰ ਕਿਤੇ ਨੱਸ ਨਾ ਜਾਵੇਂ। ਉਹ ਕਹਿੰਦਾ ਫਿਰ ਕਹਿੰਦਾ ਮੈਂ ਤੈਨੂੰ ਇੱਥੇ ਬੰਨ੍ਹ ਦਿੰਦਾ ਵੀ ਤੂੰ ਕਿਤੇ ਨੱਸੇ ਨਾ। ਉਹਨੇ ਸ਼ੇਰ ਦੀਆਂ ਅਗਲੀਆਂ ਲੱਤਾਂ ਅਗਲੇ ਰੁੱਖ ਨਾਲ ਬੰਨ੍ਹਤੀਆਂ, ਪਿਛਲੀਆਂ ਪਿਛਲੇ ਰੁੱਖ ਨਾਲ ਬੰਨ੍ਹਤੀਆਂ। ਉਹਨੂੰ ਨੂੜ ਕੇ ਤੇ ਉਹਨੇ ਉਥੋਂ ਚੰਗਾ ਜਿਹਾ ਇੱਕ ਸੋਟਾ ਲਿਆ, ਸੋਟਾ ਲੈ ਕੇ ਨਾ ਤੇ ਸ਼ੇਰ ਤੇ ਫੇਰਨ ਲੱਗ ਗਿਆ। ਚੰਗਾ ਜਦੋਂ ਸ਼ੇਰ ਨੂੰ ਛਿੱਲ ਮੁੱਛ ਲਿਆ ਤੇ ਉਹਨੂੰ ਛੱਡਿਆ। ਉਹ ਹੁਣ ਲੰਗੜਾ ਲੂਲਾ ਉੱਥੋਂ ਹੋ ਕੇ ਆਇਆ। ਜਦੋਂ ਆ ਕੇ ਉਹ ਆਪਣੀ ਮਾਂ ਦੇ ਕੋਲ ਆ, ਮਾਂ ਕਹਿੰਦੀ ਵੀ ਪੁੱਤ ਕਿਤੇ ਬੰਦੇ ਦੇ ਮੱਥੇ ਤਾਂ ਨਹੀਂ ਲੱਗਾ? ਉਹ ਕਹਿੰਦਾ ਬੰਦੇ ਦੀ ਤਾਂ ਮਾਂ ਗੱਲ ਹੀ ਕੋਈ ਨਹੀਂ ਸੀ, ਉਹ ਜਿਹੜਾ ਤੀਆ ਵਿੱਚ ਆਇਆ ਰੌਲਾ ਤਾਂ ਉਹਦਾ। ਸਾਡੇ ਮੁਲਕ ਦੀ ਤਰੱਕੀ ਦੇ ਵਿੱਚ ਜਿਹੜਾ ਤੀਆ, ਜਦੋਂ ਤੱਕ ਉਹ ਆ ਅਸੀਂ ਤਰੱਕੀ ਨਹੀਂ ਕਰ ਸਕਦੇ। ਹਾਂ ਇੱਕ ਹੋ ਸਕਦਾ ਵੀ ਇਦਾਂ ਦੀ ਸੋਚ, ਜਿੱਦਾਂ ਸਾਡੇ ਆ ਪਰਦੇਸੀ ਪੁੱਤਰ ਨੇ ਸੋਚ ਵੇਖੀ ਵੀ ਉੱਥੋਂ ਪੈਸਾ ਕਮਾ ਕੇ ਆਪਣੇ ਮੁਲਕ 'ਚ ਲੈ ਕੇ ਆਂਦਾ। ਜੇ ਸਾਰੇ ਪੁੱਤਰ ਇਦਾਂ ਸੋਚਣ, ਬੇਖੌਫ ਹੋ ਕੇ ਆਪਣੇ ਮੁਲਕ 'ਚ ਆ ਕੇ ਪੈਸਾ ਲਾਣ, ਤੇ ਗੱਲ ਕਿਤੇ ਦੀ ਕਿਤੇ ਚੱਲ ਜੇ। ਅਸੀਂ ਸ਼ੁਕਰਗੁਜ਼ਾਰ ਵੀ ਹਾਂ ਬਲਾਲ ਮਾਰਤ ਦੇ ਵੀ ਜਿਹਨੇ ਆਪਣੇ ਮੁਲਕ ਦਾ ਸੋਚਿਆ, ਤੇ ਸਾਡੀਆਂ ਦੁਆਵਾਂ ਵੀ ਉਹਨਾਂ ਦੇ ਨਾਲ ਆ ਵੀ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ। ਬੜੀ ਮਿਹਰਬਾਨੀ।
बहुत शुक्रिया जनाब अंजुम सोहेल साहब शहजाद तोहफे साहब अस्सलाम वालेकुम जी। ਇਹ हम बैठे हैं लाहौर में। मेरा भरा मैंने मिलिया और राणा तहसीन असलम साहब। क्या हाल है भाई? अल्लाह का शुक्र भाई। अंजुम आप ठीक हो? शुक्र अल्लाह का। भाई कैसा लग रहा है इतनी ऊंची छत के नीचे बैठकर? भाई बहुत अच्छा लग रहा है, बहुत प्यारी है। हाँ? बैठे तो नीचे, छत जितनी भी ऊंची हो बैठना तो नीचे ही होगा ना जी। खौफ आ रहा दिल में। अच्छा लग रहा है। ये भी गिरा गई, ये भी गिरा गई। नहीं गिर रहे, नहीं गिर रहे, नहीं गिर। हाँ जी, तुम सुनाओ शुक्र। कैसा लग रहा था अपना लाहौर आका? बहुत चंगा लग रहा। अच्छा लग रहा हमारे है। वास्ते तो यही तरीका भाई। लाहौर नहीं आप अमेरिका भी जाएंगे इंशाल्लाह। हाँ लाहौर लाहौर अमेरिका नहीं है। तेरे गैल का गया था। आप भी जाएंगे जी इंशाल्लाह। कहाँ? वो बैठे हुए वहीं बैठे हुए। ये बताओ क्या प्रोग्राम हो रहा है, ये बता दो एक बार। यहाँ जी हम लाहौर आए हैं। बिलाल मार्क जो है इनका क्लॉथिंग ब्रांड ओपन हो रहा है BM7 के नाम से जी। और इसमें परफ्यूम भी है, वॉचेस और ज़्यादा अनस्टिच कपड़ों का काम है भाई बिलाल मार्क का। मैंने सुन गया एक तम्बाकू तरह चढ़ा दमाल, जिस तरह तम्बाकू नहीं चढ़ा। तो तम्बाकू को बने होना फिर तम्बाकू को फ्लेवर होगा खुशबुओं भी है, खुशबुओं का काम। टाइम बनाना पिछोकड़ थोड़ा सा बताइए मन। अपना ताल्लुक हाँ। मेरा जो अबाओ अजदाद है जी वो आए थे पहले पंजाब, बाद में हरियाणा बन गया था 1965 में। उसका ज़िला था करनाल और गांव था जी अपना बांसा। जो करनाली है भाई। हाँ जी करनाली है जी। तो पाकिस्तान में कहाँ का बैठे? पाकिस्तान में जब हिजरत हुई दादा लोग जी पहले बहुत शुक्रिया जनाब एक मिनट जी ब्लॉक होने के पाकिस्तान में जब आए पहले मियाँ वाली आके बैठे जी, सिंध भी गए और उसके बाद लाहौर कुछ अरसा रहे, फिर सरगोदा, फिर नवा झंडा वाला, हाल मुकीम बखर। हाँ जी फिरते रहे। हाँ फिरते रहे, जगह वहाँ लाट हुई ना जी नवा झंडा वाला था इस वजह से। अच्छा आप अपना बताओ। मैं करे तो सीधा हो रहा है। नहीं उस तो पीछे अंबाले क्या? अंबाले के शुक्र है। हाँ जी राज। जनाब क्या है अल्हम्दुलिल्लाह आप ठीक? अस्सलाम वालेकुम। हम अंबाले से आए जी अंबाले। अंबाले के हो। अच्छा जगह खाली कर दे यार, खाली करो। चलो उरा बटन दाब लो। फिर तुसा सारे भरावां इन्ना प्यार दिता और फिर असा सारे कजना सारी फैमिली बैठ के सोचा कि कुछ पाकिस्तान में बिजनेस करना चाहिए। और फिर काफ़ी अरसे तो बाद असा कुछ ऐसा चीज़ सोची कि कोई डिफरेंट चीज़ करिए कि जिहदे विच लोगों के इस्तेमाल में भी आ सके और फ़ायदा हो सके किसी को। फिर इंशाल्लाह असा कपड़े का ब्रांड लॉन्च किया, कपड़ा परफ्यूम और वॉलेट का। और इस उत्ते 7-8 महीनों की मेहनत मेरी सारी टीम की लीद मुदल दी और जिन्हें मेरे दोस्त यार हैं सारे मीडिया के और जनाबी वाली सब का अगेन सब का बहुत शुक्रिया। ये ब्रांड लॉन्च करने की पिछले मकसद यही सी कि असी अपनी रवायती जी साडा कल्चर है असी भी नाल प्रमोट कर सकीए, क्योंकि असी जिन्हों सारी फैमिली बाहर तो आते सन साडा पहला यही काम होंदा सी कि आते ही असी शलवार कमीज वास्ते स्टोर पर जाते सन, सारे खरीदते सन। तो फिर असा ये सोचा कि असी बिल्कुल असी अपना स्टार्ट करिए। जिन्ने मेरे भाई सारे मीडिया तो आए हैं, सारे तशरीफ लाए हैं, अगेन उन्होंने शुक्रिया और उम्मीद है तुहानू ये पसंद आएगा। कोशिश असा पूरी की थी कि असी ये अपना बेस्ट कर सकिए। सब ही मौजूद ने इतने आए हैं, स्पैशली इन्होंने भी शुक्रिया कि आते नहीं ज़्यादातर मैं रिक्वेस्ट आई बड़ी की है कि तुम आओ। और बाकी साढ़े फैमिली मैंबर्स जिन्हें सारे दोस्त यार आए। और BM's का जो ब्रांड है अगर ये बारे गल करिए तो जोड़ा परफ्यूम है वो जिमें तुहानू पता असी सारा फैमिली उत्थे ही रहने बाहर ही, तो पैरिस परफ्यूमां का शहर मनिया जाता है। और ये फिर असा थोड़ा जहा सारे कजना फैमिली ने बड़ा ये असा अपने आइडियाज़ दिते हैं, वो हम तुम ट्राई करोगे तो तुहानू उम्मीद पसंद आएगा। और साडा किसी नाल कोई मुकाबला नहीं कि फलाने का ब्रांड ठीक है, फलाने की परफ्यूम माड़ी है, सब की अच्छी है, सब अल्लाह ताला सब को होर दे। बस ये वे कि असी अपनी कोशिश की है कि असी अपना अच्छा दे सकी, तो असा कोशिश की। और ये इवेंट भी सारा रेंज जोड़ा जो है मेरा फर्स्ट टाइम है, मैं अज तक जिंदगी तकरीर वगैरह ये नहीं की, तो बदलू वेख के मेरा हंसदा है बार बार।
ਇੱਜ਼ਤ ਬਣਾਈ ਰੱਖੇ ਉਹਦੇ ਵਾਸਤੇ ਅੱਲਾਹ ਤਾਲਾ ਹੋਰ ਕੰਮ ਮੇਰੇ ਭਰਾਵਾਂ ਨੂੰ ਆਜੋ ਆ ਮਰ ਜੇ ਭਾਈ ਜੀ ਆਪਣੇ ਭਰਾ ਨੇ ਗੱਲ ਕਰ ਲਿਆ ਥੋੜੀ ਆਜੋ ਕੀ ਹਾਲ ਹੈ ਜੀ ਠੀਕ ਠਾਕ ਹੋ ਤਬੀਅਤ ਸੇ ਠੀਕ ਹੈ ਅੱਲਾਹ ਤਾਲਾ ਦੇ ਕੈਮਰੇ ਵਾਲ ਦੇ ਇਹ ਤਾਂ ਲੰਘ ਜਾਗਾ ਕੀ ਹਾਲ ਹੈ ਆਪਣੇ ਕੌਮ ਕੀ ਹਾਲ ਹੈ ਠੀਕ ਤਬੀਅਤ ਸੇ ਠੀਕ ਅੱਗੇ ਨੂੰ ਆ ਜਾ आगे भाई कैसे हो ਭਾਜੀ ਕਦੀ ਸਾਡੇ ਪਿੰਡ ਮਾਰੋਗੇ ਕਿਹੜਾ ਮੈਂ ਵੇਖੀਆਂ ਵੀਡੀਓ ਤੁਹਾਡੀਆਂ ਨਹੀਂ ਮੈਂ ਕਿਹਾ ਪਿੰਡ ਸਾਡੇ ਆਉਂਗੇ ਇਨਸ਼ਾਅੱਲਾ ਪਿੰਡ ਤੇ ਆਵਾਂਗੇ ਜੀ ਪਿੰਡ ਕਿਉਂ ਨਹੀਂ ਆਵਾਂਗੇ ਇਨਸ਼ਾਅੱਲਾ ਰਹਿਮੇਸ਼ ਜੀ ਮੇਰੇ ਬਾਈ ਕੋਲ ਨੰਬਰ ਦੇ ਦੇਣਾ ਆਪਣਾ ਤੇ ਇਨਸ਼ਾਅੱਲਾ ਜ਼ਰੂਰ ਚੱਕਰ ਲਗਾਏਂਗੇ ਠੀਕ ਇੱਕ ਵਾਰੀ ਮੇਰੇ ਪਿੰਡ ਦਾ ਨਾਮ ਹੈ ਜੀ ਰਹਿਮੇਸ਼ 452 ਗਾਂਵ ਹਮੇਸ਼ਾ 452 ਪਿੰਡ ਜਿਹੜਾ ਵੀ ਹੈ ਉਹ ਬ੍ਰਾਂਡ ਹੀ ਹੈ ਜਿਉਂਦੇ ਵਾਸਤੇ ਰਹੋ ਜਿਉਂਦੇ ਵਾਸਤੇ ਪਿੰਡਾਂ ਵਾਲਿਆਂ ਦਾ ਤੁਹਾਨੂੰ ਦਿਲੋਂ ਲਾਭ ਹੈ ਜਿਉਂਦੇ ਵਾਸਤੇ ਥੈਂਕ ਯੂ ਸੋ ਮਚ ਜੀ ਅੱਲਾਹ ਤੁਹਾਨੂੰ ਸਲਾਮਤ ਰੱਖੇ